ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਕੈਲੀਫੋਰਨੀਆ ਦੇ ਵਿੱਚ ਫਾਰਮਿੰਗ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਮੇਂ ਤੇ ਆਪਣੇ ਨਾਲ ਫਾਰਮਿੰਗ ਦੇ ਨਾਲ ਰਿਲੇਟਡ ਐਕਸਪਰਟਸ ਫਾਰਮਿੰਗ ਇਸ਼ੂਜ਼ ਨਾਲ ਰਿਲੇਟਡ ਵੱਖ-ਵੱਖ ਜਿਹੜੇ ਭਰਾ ਨੇ ਕੰਮ ਕਰ ਰਹੇ ਨੇ ਜਿਵੇਂ ਕਿ ਪੱਗ ਆਰਗੇਨਾਈਜੇਸ਼ਨ ਆ ਉਹਦੇ ਨਾਲ ਸੰਬੰਧਿਤ ਜਿਹੜੇ ਵੀਰ ਨੇ ਆਪਣੇ ਨਾਲ ਜੁੜਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਪੰਜਾਬੀ ਰੇਡੀਓ ਇਸੇ ਦਾ ਇਹ ਤਹੱਈਆ ਇਹ ਉਪਰਾਲਾ ਹੈ ਕਿ ਤੁਹਾਨੂੰ ਇੱਥੇ ਹਰ ਇੱਕ ਸੈਕਟਰ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ, ਚਾਹੇ ਉਹ ਟਰੱਕਿੰਗ ਦਾ ਸੈਕਟਰ ਹੈ, ਚਾਹੇ ਉਹ ਫਾਰਮਿੰਗ ਦਾ ਸੈਕਟਰ ਹੈ, ਚਾਹੇ ਹੋਰ ਸੈਕਟਰ ਨੇ, ਚਾਹੇ ਉਹ ਨਿਊਜ਼ ਅਪਡੇਟਸ ਨੇ। ਕੋਸ਼ਿਸ਼ ਉਪਰਾਲਾ ਤਹੱਈਆ ਇਹੀ ਰਹਿੰਦਾ ਕਿ ਹਰ ਸੈਕਟਰ ਦੇ ਬਾਰੇ, ਹਰ ਇੰਡਸਟਰੀ ਦੇ ਬਾਰੇ, ਹਰ ਜੋ ਵੀ ਆਪਾਂ ਇੱਥੇ ਜਿਸ ਵੀ ਕਿਸੇ ਦੇ ਖਿੱਤੇ ਦੇ ਵਿੱਚ ਕੰਮ ਕਰਦੇ ਹਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਉਹ ਮੁਹੱਈਆ ਕਰਵਾਈ ਜਾਵੇ। ਅੱਜ ਇਸੇ ਕੜੀ ਤਹਿਤ ਆਪਣੇ ਨਾਲ ਜੁੜ ਚੁੱਕੇ ਨੇ ਜਸਪੀਰ ਸਿੰਘ ਸਿੱਧੂ ਪੱਗ ਆਰਗੇਨਾਈਜੇਸ਼ਨ ਤੋਂ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਪ੍ਰਵੀਨ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੇਕਰ ਆਪਾਂ ਕਿਸਾਨੀ ਮਸਲਿਆਂ ਤੋਂ ਹੀ ਸ਼ੁਰੂਆਤ ਕਰ ਲਈਏ ਸਿੱਧੂ ਸਾਹਿਬ, ਤਾਂ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜਾਂ ਅੱਜ ਦੇ ਦੌਰ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਕਿਸਾਨ ਨੇ ਇਹਨਾਂ ਦੇ ਕਿਹੜੇ-ਕਿਹੜੇ ਮਸਲੇ ਨੇ ਜੀ ਜਿਨ੍ਹਾਂ ਤੇ ਗੱਲਬਾਤ ਹੋ ਸਕਦੀ ਹੈ ਜਾਂ ਜਿਨ੍ਹਾਂ ਨੂੰ ਐਡਰੈਸ ਕਰਨਾ ਸਮੇਂ ਦੀ ਮੰਗ ਹੈ ਜੀ? ਹਾਂਜੀ ਪ੍ਰਵੀਨ ਜੀ, ਦੇਖੋ ਹਰ ਇੱਕ ਦੁਨੀਆ ਦੇ ਵਿੱਚ ਖੇਤੀਬਾੜੀ ਸੰਕਟ ਜਾ ਰਹੀ ਆ, ਜਿਹੜੇ ਬਹੁਤ ਹੀ ਡਿਫਰੈਂਟ ਇਸ਼ੂਜ਼ ਆ ਰਹੇ ਆ ਤੇ ਕੈਲੀਫੋਰਨੀਆ ਵੀ ਕੋਈ ਉਹ ਤੋਂ ਬਾਹਰ ਨਹੀਂ ਜੀ। ਇੱਥੇ ਵੀ ਆਪਣੇ ਕੈਲੀਫੋਰਨੀਆ ਦੇ ਵਿੱਚ ਸੇਮ ਇਸ਼ੂ ਆ ਜਿਹੜੇ ਕਿ ਤੁਸੀਂ ਪੰਜਾਬ 'ਚ ਦੇਖੋਗੇ, ਚਾਹੇ ਹੋਰ ਕਿਸੇ ਪਾਰਟਸ ਆਪਾਂ ਦੇਖ ਰਹੇ ਹਾਂ। ਤੇ ਉਹ ਚੇਂਜਸ ਆ ਰਹੀਆਂ, ਚੇਂਜਸ ਇੰਨੀਆਂ ਫਾਸਟ ਆ ਰਹੀਆਂ ਹੈਗੀਆਂ ਕਿ ਉਹਨੂੰ ਰਿਸਪੌਂਡ ਕਰਨ ਨੂੰ ਵੀ ਜਿਹੜਾ ਇੰਨਾ ਸਫੀਸ਼ੀਐਂਟ ਟਾਈਮ ਹੈ ਨਹੀਂਗਾ। ਜੀ। ਹੈ ਨਾ, ਹੁਣ ਸਪੈਸੀਫਿਕਲੀ ਕੈਲੀਫੋਰਨੀਆ ਦੀ ਆਪਾਂ ਦੇਖਦੇ ਹਾਂ ਖੇਤੀਬਾੜੀ, ਜਿਹੜੇ 2-3 ਮੇਜਰ ਇਸ਼ੂ ਜਿੱਥੇ ਸਾਰੇ ਗੱਲਾਂ ਹੁੰਦੀਆਂ ਗੀਆਂ ਉਹ ਤਾਂ ਹੈਗਾ ਗਾ ਕਿ ਜਿਹੜੇ ਕਲਾਈਮੇਟ ਚੇਂਜ ਆ ਉਹ ਡੈਫੀਨਿਟਲੀ ਇੰਪੈਕਟ ਪਾ ਰਹੀ ਆ। ਜੀ ਬਿਲਕੁਲ। ਨਾ ਹਰ ਇੱਕ ਉਹ ਨਹੀਂ ਵੀ ਇੱਕ ਕਰਾਪ ਤੇ, ਉਹ ਹਰ ਇੱਕ ਕਰਾਪ ਤੇ ਉਹਦਾ ਜਾਣੀ ਦੀ ਇੰਪੈਕਟ ਹੈਗਾ ਗਾ ਤੇ ਉਹਨੂੰ ਮੈਨੇਜ ਕਰਨ ਦੇ ਲਈ ਉਨੇ ਸੋਲੂਸ਼ਨ ਫਾਸਟ ਨਹੀਂ ਆ ਰਹੇ ਜਿੰਨੇ ਜਾਂਦੀ ਕਲਾਈਮੇਟ ਚੇਂਜ ਜਿੰਨਾ ਆ ਰਿਹਾ ਗਾ। ਜੀ। ਹੁਣ ਕਈ ਪਾਸਿਓਂ ਤਾਂ ਦੇਖਿਆ ਜਾਂਦਾ ਗਾ, ਇੱਕ ਤਾਂ ਕਲਾਈਮੇਟ ਚੇਂਜ ਹੋ ਗਈ, ਦੂਜਾ ਫਿਰ ਕਲਾਈਮੇਟ ਦੇ ਨਾਲ ਹੀ ਰਿਲੇਟਡ ਜਿਹੜੇ ਆਪਣੇ ਇੱਥੋਂ ਦੇ ਪਾਣੀ ਦੇ ਇਸ਼ੂ ਆ, ਕਿਉਂ ਸਟੇਟ ਅੰਡਰਗਰਾਊਂਡ ਜਿਹੜਾ ਪਾਣੀ ਆ ਉਹ ਇੰਨੀ ਛੇਤੀ ਮੁੱਕ ਰਿਹਾ ਗਾ, ਉਹਦੇ ਤੇ ਸਟੇਟ ਵੀ ਜਾਂਦੀ ਆਪਦੇ ਕਾਫੀ ਲਾਜ਼ ਜਿਹੜੇ ਸਿਗਮਾ ਲਾ ਬਣਾਇਆ, ਕੰਸਟ੍ਰੇਨਟਸ ਲਾ ਰਹੇ ਆ, ਹੈ ਨਾ। ਤੇ ਬਾਕੀ ਫਿਰ ਜਿਹੜੀ ਪ੍ਰੋਫਿਟੇਬਿਲਿਟੀ ਆ ਫਾਰਮਰਸ ਦੀ, ਹੈ ਨਾ, ਇਸ ਵਕਤ ਮੇਨਲੀ ਫਾਰਮਰ ਦੇ ਹੱਥ ਚੋਂ ਕੰਟਰੋਲ ਬਾਹਰ। ਬਿਲਕੁਲ ਸਹੀ ਹੈ। ਮੇਨ ਜਾਣੀ ਦੀ ਸਮਰਾਏਦਾਰ ਆ, ਮੇਨ ਜਿਹੜੇ ਧਨਾੜ ਲੋਕ ਨੇ ਜਿਹੜੇ ਪਾਕਟਸ ਆ, ਹੈ ਨਾ, ਬ੍ਰੋਕਰਸ ਆ, ਹੋਰ ਵੱਡੀਆਂ ਕੰਪਨੀਆਂ ਗੀਆਂ, ਉਹ ਆ ਕੇ ਕੰਟਰੋਲ ਕਰਦੀਆਂ ਕਿ ਅਸੀਂ ਜਿਹੜਾ ਤੁਹਾਡੀ ਫਲ ਆ, ਕੋਈ ਹੋਰ ਫਰੂਟ ਆ, ਕੋਈ ਵੈਜੀਟੇਬਲਸ ਆ, ਜਿੱਦਾਂ ਦੀ ਵੀ ਖੇਤੀ ਆ, ਵੀ ਅਸੀਂ ਚੂਜ਼ ਕਰਾਂਗੇ ਉਹ ਜਿਹੜੀ ਰੀਟੇਲ ਮਾਰਕੀਟ ਦੇ ਵਿੱਚ ਲੋਕਾਂ ਨੂੰ ਕਿੱਦਾਂ ਦਿੱਤੀ ਜਾਵੇ ਤੇ ਕਿਹੜੇ ਭਾਅ ਦਿੱਤੀ ਜਾਵੇ। ਤੇ ਫਿਰ ਜਿਹੜੇ ਲਾਜ਼ ਵੀ ਬਣੇ ਆ ਪਿਛਲੇ 5-10-15 ਸਾਲ, ਉਹ ਲਾਜ਼ ਰਿਫਲੈਕਟ ਕਰਦੇ ਆ ਕਿ ਉਹਨਾਂ ਨੇ ਲਾਬੀ ਕਰਕੇ ਸਾਡੀਆਂ ਗੌਰਮੈਂਟਾਂ ਨੂੰ ਜਾਣੀ ਦੀ ਇਸ ਸਿਚੁਏਸ਼ਨ ਤੇ ਲੈ ਆਂਦਾ ਕਿ ਸਾਰੇ ਲਾਜ਼ ਉਹਨਾਂ ਦੇ ਫੇਵਰ 'ਚ ਆ। ਜੀ। ਹੈ ਨਾ, ਤੇ ਉਹ ਕਾਫੀ ਵੱਡਾ ਕੰਮ ਹੋਇਆ। ਇਹ 3-4 ਚੀਜ਼ਾਂ ਬੇਸਿਕਲੀ ਸਮਰਾਈਜ਼ ਕਰ ਰਹੀਆਂ ਕਿ ਜਿਹੜੀ ਫਿਊਚਰ ਜਦੋਂ ਆਪਾਂ ਕਹਿ ਦਈਦਾ ਵੀ ਖੇਤੀਬਾੜੀ ਕਾਰਪੋਰੇਟ ਹੋ ਰਹੀ ਆ, ਫੈਮਿਲੀ ਫਾਰਮ ਦੇ ਹੱਥ ਚੋਂ ਨਿਕਲ ਰਹੀ ਆ, ਉਹ ਉਹਨੇ ਵੀ ਕਿਸੇ ਨੇ ਆ ਕੇ ਤੁਹਾਡੇ ਹੱਥ ਚੋਂ ਖੋਹਣੀ ਆ, ਤੁਸੀਂ ਆਪ ਹੀ ਜਾਂਦੀ ਮਿਹਨਤਾਂ ਕਰਕੇ ਹੱਥ ਜੋੜ ਕੇ ਦੇਵੋਗੇ ਵੀ ਸਾਡੇ ਤੁਸੀਂ ਖੇਤੀਬਾੜੀ ਸੰਭਾਲੋ, ਸਾਤੋਂ ਨਹੀਂ ਹੁੰਦੀ। ਜੀ ਬਿਲਕੁਲ। ਤੇ ਉਹ ਜਿਹੜਾ ਕਾਸਟ ਸਟਰਕਚਰ ਆ, ਕਾਸਟ ਵੀ ਬਹੁਤ ਮਹਿੰਗਾ ਗਾ, ਤੇ ਜਿਹੜੇ ਹਿਸਾਬ ਨਾਲ ਪ੍ਰਾਈਸਿਸ ਆ ਰਹੀਆਂ, ਜਿਹੜੇ ਹਿਸਾਬ ਨਾਲ ਕੈਲੀਫੋਰਨੀਆ ਦਾ ਮੇਨ ਜਿੱਦਾਂ ਆਪਣੇ ਇਸ਼ੂ ਆ, ਹੈ ਨਾ, ਕੋਈ ਵੀ ਕਮੋਡਿਟੀ ਆ, ਕੋਈ ਵੀ ਕਰਾਪ ਆ, ਅਸੀਂ ਕਰਾਪ ਸਿੱਟ ਆਈਦਾ ਜਾਣੀ ਦੀ ਪ੍ਰੋਸੈਸਰ ਨੂੰ, ਪੈਕਰ ਨੂੰ, ਮੰਡੀ 'ਚ ਸਿੱਟ ਆਈਦਾ, ਪਰ ਉਹਦਾ ਉਦੋਂ ਬਾਅਦ ਕੋਈ ਪਤਾ ਨਹੀਂ ਲੱਗਦਾ ਵੀ ਜਾਣਦੀ ਉਹ ਜਿਹੜਾ ਜਿਹਦੇ ਕੋਲੇ ਗਿਆ ਉਹ ਸਾਨੂੰ ਕੀ ਉਹਦਾ ਮੁੱਲ ਦੇਵੇ। ਉਹਦੇ ਤੇ ਵੀ ਕਾਫੀ ਡਿਸਕਸ਼ਨ ਹੁੰਦੀਆਂ, ਪੱਗ ਪੇਜਸ ਤੇ ਵੀ
ਵੀ ਹੂੰ, ਜਾਂਦੀ ਪ੍ਰੋਸੈਸਰ, ਪੈਕਰ, ਕੋਈ ਹੋਰ ਜਿਹੜੇ ਬਾਏ ਕਰਦੇ ਆ, ਹੂੰ, ਉਹ ਕਿੰਨੀ ਜਾਣੀ ਦੀ ਉਹਦੇ ਵਿੱਚੋਂ ਕੱਟਸ ਲਾਉਂਦੇ ਆ। ਇਹ ਸਭ ਤੋਂ ਕਾਫੀ ਜ਼ਰੂਰੀ ਆ, ਪਰ ਜੇ ਹੁਣ ਆਪਾਂ ਦੇਖਿਆ ਜਾਵੇ ਸੰਕਟ ਐਤਕੀ ਜਿਹੜਾ ਕਲਾਈਮੇਟ ਚੇਂਜ ਤੇ ਆਇਆ ਗਾ। ਜੀ। ਲਗਾਤਾਰ ਜਦੋਂ ਤੁਹਾਡੇ 45 ਕੁ ਦਿਨ ਟੈਂਪਰੇਚਰ ਇੰਨਾ ਹਾਈ ਰਹੇ, ਹੂੰ, 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 ਉਹਨੇ ਹਰ ਇੱਕ ਹੀ ਕਰਾਪ ਜਾਣੀ ਆਪਾਂ ਇਕੱਲੇ-ਇਕੱਲੇ ਕਰਾਪ ਤੇ ਜਾਵਾਂਗੇ, ਉਹ ਦੇਖ ਕੇ ਵੀ ਉਹਨਾਂ 'ਚ ਕੀ ਇੰਪੈਕਟਸ ਆਏ ਆ, ਹੂੰ, 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 ਹਨਾ। ਹੁਣ ਇੱਥੇ ਬਦਾਮਾਂ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਬਦਾਮ ਕਿਉਂ 1.4 ਮਿਲੀਅਨ ਏਕੜ ਪਲਾਂਟਡ ਹੋਏ ਆ ਆਪਣੇ ਹਾਂਜੀ, ਲੋਕਾਂ ਦੇ ਆਲਮੋਸਟ 25% ਬਦਾਮ ਖੇਤੀ ਕਰਦੇ ਆ, ਬਹੁਤ ਜ਼ਿਆਦਾ ਹਾਈ ਲੈਵਲ ਤੇ ਆ। ਹੂੰ, ਤੇ ਉਹਦੇ ਨਾਲ ਐਰਕੀ ਬਹੁਤ ਡਿਫਰੈਂਸਿਸ ਆਏ ਆ ਕਿ ਜਿੱਥੇ ਤੁਹਾਡੇ ਪਾਣੀ ਆ, ਪਾਣੀ ਦੀ ਕੁਆਲਿਟੀ ਆ, ਕਿੰਨੀ ਅਵੇਲੇਬਿਲਿਟੀ ਆ, ਉਹ ਤੇ ਬਹੁਤ ਫ਼ਰਕ ਪੈਂਦਾ, ਹਨਾ। ਹੂੰ, ਹੁਣ ਜਿਹੜੇ ਤਾਂ ਏਰੀਏਜ਼ ਦੇ ਵਿੱਚ ਪਹਿਲਾਂ ਹੀ ਗੱਲ ਕੈਨਾਲ ਦਾ ਵਾਟਰ ਆਇਆ, ਕੈਨਾਲ ਦਾ ਵਾਟਰ ਵੀ ਅੱਜ-ਕੱਲ੍ਹ ਜਿਹੜਾ ਸਿਟੀ ਦੇ ਰੀਸਾਈਕਲ ਵਾਟਰ ਆ, ਹਨਾ, ਗ੍ਰੇ ਹੂੰ, ਵਾਟਰ ਕਿਹਾ ਜਾਂਦਾ, ਉਹ 'ਚ ਮਿਕਸ ਕਰ ਦਿੰਦੇ ਆ। ਹੂੰ, ਉਹਨਾਂ ਦੀ ਵੀ ਕੁਆਲਿਟੀ ਥੋੜ੍ਹੀ ਜਿਹੀ ਘਟੀ ਆ। ਤੇ ਜਿਹੜਾ ਅਸੀਂ ਅੰਡਰਗਰਾਉਂਡ ਤੋਂ ਪੰਪ ਕਰਦੇ ਹਾਂ, ਉਹ ਤਾਂ ਬਹੁਤ ਹੀ ਐਰਕੀ ਜ਼ਿਆਦਾ ਸ਼ੋਅ ਕੀਤਾ ਗਾ। ਕੋਈ ਵੀ ਕਰਾਪ ਲੈ ਲਓ ਜਿਨ੍ਹਾਂ ਨੇ ਜਾਣੀ ਉਹਨਾਂ ਦੀ ਯੀਲਡ ਕਿਉਂ ਇੱਕ ਜਦੋਂ ਇੰਨਾ ਟੈਂਪਰੇਚਰ ਹੁੰਦਾ, ਟਰੀ ਚਾਹੇ ਕੋਈ ਬੂਟੇ ਹਾਂਜੀ, ਕੋਈ ਸਬਜ਼ੀਆਂ, ਉਹ ਨਾ ਪਾਣੀ ਚੱਕਣੋਂ ਹਟ ਜਾਂਦੀਆਂ, ਹੂੰ, ਹਨਾ। ਤੇ ਜੀ, ਪਾਣੀ ਦਾ ਟੈਂਪਰੇਚਰ ਇੰਨਾ ਹੋ ਜਾਂਦਾ, ਜਦੋਂ ਪਾਣੀ ਨਹੀਂ ਚੱਕਦੀਆਂ, ਫਿਰ ਉੱਥੇ ਉਹ ਜਿਹੜੇ ਵੀ ਤੁਸੀਂ ਫਰਟੀਲਾਈਜ਼ਰ, ਉਹਨੂੰ ਨਿਊਟ੍ਰੀਸ਼ਨ ਚਾਹੀਦੀ ਆ, ਜਿਹੜਾ ਕਰਾਪ ਗਰੋ ਕਰਨ ਦੇ ਲਈ, ਉਹ ਪੂਰਾ ਚੱਕ ਨਹੀਂ ਹੁੰਦਾ। ਹੂੰ, ਉਹਦੇ ਨਾਲ ਫਿਰ ਉਹਦੀ ਕੁਆਲਿਟੀ, ਉਹਦਾ ਸਾਈਜ਼, ਉਹਦੀ ਯੀਲਡ, ਹੁਣ ਬਦਾਮਾਂ ਦੀ ਪਹਿਲੀ ਜਿਹੜੀ ਫੋਰਕਾਸਟ ਆਈ ਸੀਗੀ ਉਹ 2.98 ਬਿਲੀਅਨ ਪਾਉਂਡ ਦੀ ਸੀ, ਹੂੰ, ਹੂੰ, ਹਨਾ। ਤੇ ਜਿੱਥੇ ਬਹੁਤ ਰੌਲਾ ਪੈ ਰਿਹਾ ਸੀ ਵੀ ਐਤਕੀ ਬਲੂਮ ਜਦੋਂ ਫੁੱਲ ਆਏ, ਬਹੁਤ ਜ਼ਿਆਦਾ ਬਲੂਮ ਸੋਹਣੀ ਹੋਈ ਆ, ਕਰਾਪ ਸੈੱਟ ਹੋਇਆ, ਪਰ ਅਖੀਰ ਦੇ ਵਿੱਚ ਇਸ ਵਕਤ ਜਿਹੜੇ ਹਿਸਾਬ ਨਾਲ ਆ ਰਿਹਾ, ਹੂੰ, ਉਹ ਹੂੰ, ਮਸਾਂ ਹੀ 2.4 ਟੂ 2.5 ਬਿਲੀਅਨ ਹੋਣਗੇ। ਹੂੰ, ਜਾਣਦੀ ਤੁਸੀਂ 400-500 ਮਿਲੀਅਨ ਜੀ, ਪਾਉਂਡ ਘਟ ਜਾਣਾ ਵੀ ਐਸਟੀਮੇਟ ਕਰਨਾ, ਇਹ ਸਾਰੇ ਕਲਾਈਮੇਟ ਦੇ ਇੰਪੈਕਟ ਆ ਕਿ ਪ੍ਰੈਡਿਕਟ ਨਹੀਂ ਕੋਈ ਕਰ ਸਕਦਾ। ਇੱਕ ਹੂੰ, ਆਪਣੀ ਮੰਡੀ ਏਦਾਂ ਦੀ ਬਣੀ ਵੀ ਆ, ਜਿਹੜੇ ਬਾਇਰ ਆ ਉਹ ਰੌਲਾ ਪਾ ਦਿੰਦੇ ਆ ਪਹਿਲਾਂ ਆ ਕੇ ਵੀ ਐਤਕੀ ਦਾ ਕਰਾਪ ਬਹੁਤ ਜ਼ਿਆਦਾ ਵੀ ਤੁਸੀਂ ਵੇਚ ਦਿਓ ਪਹਿਲਾਂ। ਹੂੰ, ਹੂੰ, ਤੇ ਉਹਦੇ ਵਿੱਚ ਮੋਸਟਲੀ ਪੱਗ ਦੇ ਵਿੱਚ ਆਪਾਂ ਜਿਹੜੀ ਗਾਈਡੈਂਸ ਸਾਰਿਆਂ ਨੂੰ ਹੀ ਕਿਹਾ ਵੀ ਨਹੀਂ, ਸੰਭਾਲ ਕੇ ਰੱਖੋ, ਕਿਹੜੇ ਤਰੀਕਿਆਂ ਨਾਲ ਪਾਰਟਿਸਿਪੇਟ ਕਰੋ, ਹੈ ਨਾ। ਅੱਗੇ ਵੀ ਤੁਸੀਂ ਪੂਲ ਦੇ ਵਿੱਚ ਜਾਂਦੇ ਆ, ਪੂਲ ਦਾ ਮਤਲਬ ਵੀ ਜਿਹੜਾ ਤੁਹਾਡਾ ਕਰਾਪ ਆ ਉਹ ਸਾਰਿਆਂ ਨਾਲ ਸਾਂਝਾ ਹੋ ਕੇ ਵਿਕਦਾ, ਤੇ ਹੂੰ, ਜੇ ਉਹਦੇ ਨਾਲ ਇੱਕ ਦੂਜਾ ਹੈਗਾ ਔਨ ਕਾਲ, ਵੀ ਜਦੋਂ ਤੁਸੀਂ ਆਪ ਕਾਲ ਕਰਕੇ ਕਹਿੰਦੇ ਆ ਵੀ ਅਸੀਂ ਅੱਜ ਵੇਚਣਾ, ਅੱਜ ਪ੍ਰਾਈਸ ਦੱਸੋ। ਹਾਂਜੀ, ਔਨ ਹਾਂਜੀ, ਬਿਲਕੁਲ, ਕਾਲ ਹਮੇਸ਼ਾ ਹੀ ਬੈਟਰ ਰਹੇ ਆ ਪਿਛਲੇ 2 ਸਾਲਾਂ ਦੇ ਵਿੱਚ, ਹੂੰ, ਕਿਉਂ ਥੋੜ੍ਹੇ ਜਿਹੇ ਟਾਈਮ ਵਿੰਡੋਜ਼ ਆਉਂਦੀਆਂ ਜਦੋਂ ਪ੍ਰਾਈਸਿਸ ਉੱਪਰ ਹੁੰਦੀਆਂ, ਜਦੋਂ ਹੂੰ, ਪ੍ਰੈਸ਼ਰ ਪੈਂਦਾ, ਹੈ ਨਾ। ਤੇ ਹੂੰ, ਇਸ ਕਰਕੇ ਉਹਨਾਂ ਤੇ ਕਾਫੀ ਫ਼ਰਕ ਪਿਆ, ਤੇ ਬਾਕੀ ਹੁਣ ਜਿਹੜੇ ਯੀਲਡ ਦੱਸਿਆ 2.45, ਸਭ ਤੋਂ ਜ਼ਿਆਦਾ ਯੀਲਡ ਇੰਪੈਕਟ ਘੱਟ ਪਈ ਆ, ਉਹ ਹੈਗਾ ਬੇਕਰਸਫੀਲਡ ਸਾਊਥ ਦੇ ਵਿੱਚ, ਹੂੰ, ਹਨਾ। ਹੂੰ, ਸਾਊਥ ਦੇ ਵਿੱਚ ਜਿਹੜਾ ਬੇਕਰਸਫੀਲਡ ਏਰੀਆ, ਆਹ ਵਾਸਕੋ ਏਰੀਆ, ਇਹ ਗਿਣਿਆ ਜਾਂਦਾ, ਹੈ ਹੂੰ, ਨਾ। ਇੱਥੇ ਹੀ ਬਦਾਮ ਜ਼ਿਆਦਾ ਗੇ, ਜੀ, ਇੱਥੇ ਜੀ, ਜ਼ਿਆਦਾ ਹਿੱਟ ਹੋਈ ਆ, ਤੇ ਉਹਦਾ ਮੇਨ ਕਾਰਨ ਜਿਹੜਾ ਦੱਸ ਰਹੇ ਆ ਉਹ ਹੀਟ ਆ। ਹੀਟ ਕਿਉਂ ਇੱਥੇ ਨੂਣ ਵੀ ਬਹੁਤ ਆ ਜਿਹੜਾ ਪਾਣੀ ਚੋਂ ਆਉਂਦਾ, ਤੇ ਬਾਇਓਕਾਰਬੋਨੇਟਸ, ਹੋਰ ਜਿਹੜੀ ਪਾਣੀ ਦੀ ਕੁਆਲਿਟੀ ਇੰਨੀ ਮਾੜੀ ਆ ਕਿ ਉਹ ਚੰਗਾ ਕਰਾਪ ਪ੍ਰੋਡਿਊਸ ਨਹੀਂ ਕਰ ਸਕੀ। ਉਹ ਸਭ ਦਾ ਐਸਟੀਮੇਸ਼ਨ ਇੰਨਾ ਹੈਗਾ, ਉੱਥੇ 15 ਤੋਂ 20% ਕਰਾਪ ਡਰੋਪ ਹੋਇਆ, ਜੀ, ਤੇ ਜੀ, ਵਧਿਆ ਉੱਥੇ ਆ ਜਿੱਥੇ ਪਾਣੀ ਦੀ ਕੁਆਲਿਟੀ ਚੰਗੀ ਸੀ, ਜਿੱਦਾਂ ਫਰੈਜ਼ਨੋ ਏਰੀਆ ਹੋ ਗਿਆ, ਹੂੰ, ਹੂੰ, ਉੱਥੇ ਲਿਮਿਟਿਡ ਮਡੇਰਾ ਏਰੀਆ ਹੋ ਗਿਆ। ਪਰ ਜਿੱਥੇ ਜਾਣੀ ਤੁਹਾਨੂੰ ਪਾਣੀ ਦੀ ਪ੍ਰੋਬਲਮਸ ਆਉਂਦੀ ਆ, ਹੇਠਾਂ ਤੋਂ ਪੰਪ ਕਰਦੇ ਆ, ਉਹਦਾ ਕਾਸਟ ਤਾਂ ਜ਼ਿਆਦਾ ਆਉਂਦਾ ਹੀ ਆਉਂਦਾ, ਪਰ ਉਹਦੇ ਔਨ ਟਾਪ ਦਾ ਜਿਹੜੀ ਉਹਦੇ ਦੀ ਕਰਾਪ ਦੀ ਯੀਲਡ ਆ ਤੇ ਕੁਆਲਿਟੀ ਆ, ਉਹ ਘਟ ਰਹੀ ਆ, ਜੀ, 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 ਹਨਾ। ਤੇ ਸੋ ਬਿਲਕੁਲ, ਇਸ ਕਰਕੇ ਇਹ ਫਨਾਮਨਾ ਦੇਖਿਆ ਜਾਂਦਾ ਚਾਰੇ ਪਾਸੇ, ਤੇ ਉਹਦੀ ਕੁਆਲਿਟੀ ਮਾੜੀ ਆ। ਤੇ ਹੂੰ, ਜੇ ਆਪਾਂ ਗ੍ਰੇਪਸ ਦੀ ਦੇਖੋ, ਗ੍ਰੇਪਸ ਵੀ ਸੇਮ ਚੀਜ਼ ਫਾਲੋ ਕਰ ਰਹੇ ਆ। ਹਰ ਜੀ, ਇੱਕ ਕਰਾਪ ਐਰਕੀ 7 ਤੋਂ 10 ਦਿਨ अर्ਲੀ ਆਇਆ ਗਾ, ਜੀ, ਜੀ, ਹੈ ਨਾ। ਨੋਰਮਲੀ ਪ੍ਰੋਡਕਸ਼ਨ ਜਿਹੜੀ ਆ
ਉਹ ਹਫ਼ਤਾ ਜਦੋਂ ਅਰਲੀ ਆ ਜਾਂਦੀ ਆ, ਉਦੋਂ ਇਹਦਾ ਮਤਲਬ ਵੀ ਜਾਣਦੀ ਉਹ ਪੂਰੀ ਮੈਚੁਰ ਨਹੀਂ ਹੋਈ ਵੀ ਜਾਂਦੀ, ਉਹਦੀ ਉਹ ਸਾਈਜ਼, ਕੁਆਲਿਟੀ ਜੋ ਚੀਜ਼ ਚਾਹੀਦੀ ਉਹ ਬਣਦੀ ਨਹੀਂ। ਪ੍ਰਭਾਵਿਤ ਤਾਂ ਹੋਣਾ ਹੀ ਹੈ ਜੀ, ਬਿਲਕੁਲ। ਹਾਂ, ਤੇ ਇਹਦਾ ਕਰਕੇ ਉਹ ਸਾਰੇ ਇੰਪੈਕਟ ਪੈਂਦੇ ਆ ਜੀ। ਫਾਰਮਰਸ ਤੇ, ਹੈਨਾ। ਹੂੰ, ਤੇ ਉਹਦਾ ਇਹ ਬਹੁਤ ਵੱਡੀ ਪ੍ਰੋਬਲਮਸ ਆ ਇਹਦੇ ਵਿੱਚ। ਤੇ ਫਿਰ ਆ ਜਾਂਦਾ ਗਾ ਕਿ ਅਸੀਂ ਜਦੋਂ ਅਸੀਂ ਜਿਹਨੂੰ ਵੇਚਦੇ ਆ, ਉਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ, ਕੇਰਾਂ ਉਹ ਸਾਡੇ ਖੇਤ ਚੋਂ ਚਾਹੇ ਅਸੀਂ ਛੱਡ ਆਈਦਾ, ਫਾਰਮਰ ਛੱਡ ਕੇ ਆਉਂਦੇ ਆ, ਤੇ ਚਾਹੇ ਫਿਰ ਉਹ ਕੋਈ ਤੁਹਾਡੇ ਖੇਤ ਚੋਂ ਚੱਕ ਕੇ ਲੈ ਜਾਂਦਾ। ਉਦੋਂ ਬਾਅਦ ਤਾਂ ਫਿਰ ਜਾਣਦੀ ਟੋਟਲੀ ਬਲਾਈਂਡ ਆ, ਹੈਨਾ। ਤੇ ਉਹ ਉਦੋਂ ਹੀ ਬਣ ਸਕਦਾ ਵੀ ਜਦੋਂ ਕੋਈ ਤੁਹਾਡੇ ਕੋਲੇ ਲਾਰਜ ਐਂਟੀਟੀ ਹੋਵੇ। ਜਿਹੜੀਆਂ ਕਾਰਪੋਰੇਸ਼ਨਸ ਆ, ਉਹਨਾਂ ਦੀ ਟ੍ਰੀਟਮੈਂਟ ਅੱਡ ਹੁੰਦੀ ਆ, ਫਾਰਮਰਾਂ ਦੀ ਜਿਹੜੇ ਛੋਟੇ ਫਾਰਮ ਆ ਉਹਨਾਂ ਦੀ ਅੱਡ ਹੁੰਦੀ ਆ। ਉਹਦੇ ਵਿੱਚ ਜਾਂਦੀ ਜਿੰਨੀ ਕੱਟ ਲਾਉਣਾ ਮੰਗਦੇ ਆ ਅਗਲੇ ਲਾ ਸਕਦੇ ਆ, ਕਿਉਂ ਤੁਸੀਂ ਉੱਥੇ ਹੈ ਨਹੀਂ ਗੇ, ਹੈਨਾ। ਤੇ ਸਾਰੇ ਇਹ ਮੈਨੂਅਲ ਪ੍ਰੋਸੈਸਿਸ ਆ, ਪ੍ਰੋਸੈਸ 'ਚ ਕੋਈ ਜਾਣ ਨਹੀਂ ਦਿੰਦਾ, ਹੈਨਾ। ਸੋ ਇਸ ਕਰਕੇ ਜਾਂਦੀ ਇਹਨਾਂ ਦੇ ਫਾਰਮਰਸ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਆ, ਉਹਨਾਂ ਤੇ ਦਿਨੋਂ ਦਿਨ ਇੰਪੈਕਟ ਪੈਂਦਾ। ਹਾਂਜੀ, ਬਿਲਕੁਲ। ਜਿਵੇਂ ਆਪਾਂ ਦੇਖਦੇ ਹਾਂ ਵਰਲਡ ਲੈਵਲ ਤੇ ਪਾਲਿਸੀਜ਼ ਅਜਿਹੀਆਂ ਬਣ ਰਹੀਆਂ ਨੇ, ਖੇਤੀ ਜਿਹੜੀ ਹੈ ਵੱਡੇ ਘਰਾਣਿਆਂ ਕੋਲੇ ਜਾ ਰਹੀ ਹੈ। ਜਿਵੇਂ ਹੁਣ ਆਪਾਂ ਉੱਥੇ ਕਹਿ ਰਹੇ ਹਾਂ ਪੰਜਾਬ ਦੇ ਸੰਦਰਭ ਦੇ ਵਿੱਚ ਕਹਿੰਦੇ ਕਿ ਛੋਟੇ ਕਿਸਾਨ ਦੀ ਅੱਜ ਕੱਲ੍ਹ ਉਹ ਆਰਥਿਕ ਤੌਰ ਤੇ ਕੋਈ ਆਜ਼ਾਦੀ ਨਹੀਂ ਰਹੀ। ਇਸੇ ਤਰ੍ਹਾਂ ਇੱਥੇ ਤਾਂ ਵੱਡੇ ਹਜ਼ਾਰਾਂ ਏਕੜ ਦੇ ਜਿਹੜੇ ਕਿਸਾਨ ਨੇ ਉਹ ਖੇਤੀ ਦੇ ਵਿੱਚ ਲਗਾਤਾਰ ਬਾਹਰ ਹੋ ਰਹੇ ਨੇ। ਤੇ ਆਪਾਂ ਇਸੇ ਤਰ੍ਹਾਂ ਮਸਲਿਆਂ ਨੂੰ ਜਾਰੀ ਰੱਖਾਂਗੇ। ਇੱਕ ਵਾਰੀ ਜਿਹੜੇ ਸਪਾਂਸਰਸ ਨੇ ਉਹਨਾਂ ਦਾ ਧੰਨਵਾਦ ਕਰਦੇ ਚੱਲੀਏ। ਜਸਮੀਤ ਸਿੰਘ ਨਿੱਜਰ, ਟ੍ਰੇਸੀ, ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ ਵਾਲੇ ਫਾਰਮ ਦੇ ਵਿੱਚ ਤੁਹਾਨੂੰ ਇਰੀਗੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੋੜ ਹੈ, ਕਾਲ ਕਰ ਸਕਦੇ ਹੋ 8888 3747 ਦੇ ਉੱਤੇ। ਫਰੈਜ਼ਨੋ ਤੋਂ ਸੁਪੀਰੀਅਰ ਇਰੀਗੇਸ਼ਨ ਤੇ ਡਿਜ਼ਾਈਨ ਵਾਲੇ, ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ। ਕਿਸੇ ਤਰ੍ਹਾਂ ਦੀ ਵੀ ਕ੍ਰੌਪ ਇੰਸ਼ੋਰੈਂਸ ਲੈਣੀ ਆ ਤਾਂ ਇਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ 5592881908 ਦੇ ਉੱਤੇ। ਇਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ, ਫਰੈਜ਼ਨੋ ਬੇਸਡ ਨੇ। ਤੇ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀਗੇ ਕਿਸਾਨੀ ਦੇ ਬਾਬਤ ਹੀ, ਤਾਂ ਜੇ ਦੁਨੀਆ ਭਰ ਦੇ ਵਿੱਚ ਹੀ ਆਪਾਂ ਦੇਖ ਲਈ, ਯੂਰਪ ਦੇ ਵਿੱਚ ਕੀ ਕੁਛ ਹੋ ਕੇ ਹਟਿਆ ਪਿਛਲੇ ਲੰਘੇ ਦਿਨਾਂ ਦੇ ਵਿੱਚ। ਕਿਸਾਨਾਂ ਨੇ ਕਿੱਡੇ ਵੱਡੇ ਪ੍ਰੋਟੈਸਟ ਕੀਤੇ ਨੇ। ਇਸ ਟਾਈਮ ਕੈਲੀਫੋਰਨੀਆ ਦੀ ਜਿਹੜੀ ਖੇਤੀ ਆ ਉਹਦੇ ਵਿੱਚ ਇਹਨਾਂ ਜਿਹੜੀਆਂ ਸਾਰੀਆਂ ਘਟਨਾਕ੍ਰਮ, ਚਾਹੇ ਉਹ ਕਿਸਾਨੀ ਬਿੱਲਾਂ ਦੇ ਸੰਦਰਭ ਦੇ ਵਿੱਚ ਆਪਾਂ ਦੇਖਦੇ ਹਾਂ, ਸੋ ਕਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਜੀ? ਨਹੀਂ, ਦੇਖੋ, ਗੱਲਬਾਤ ਤਾਂ ਹਰ ਇੱਕ ਦਾਇਰੇ ਦੇ ਵਿੱਚ ਇਹੀ ਹੁੰਦੀ ਆ ਵੀ ਸਰਵਾਈਵੇਬਿਲਿਟੀ ਕਿੱਦਾਂ ਹੋਵੇ। ਕਿੱਦਾਂ? ਹਾਂਜੀ, ਬਿਲਕੁਲ। ਹਾਂ, ਕਿਉਂ ਇਨਵੈਸਟਮੈਂਟ ਇੱਥੇ ਨਾ, ਦੇਖੋ, ਪੰਜਾਬ ਦੇ ਵਿੱਚ, ਯੂਰਪ 'ਚ ਵੀ ਮੋਸਟਲੀ ਜਿਹੜੀ ਲੈਂਡ ਆ ਉਹ ਤੁਹਾਡੀ ਪੈਸ ਡਾਊਨ ਹੋਈ ਆ ਫੈਮਲੀਜ਼ ਦੇ ਵਿੱਚੋਂ, ਹੈਨਾ। ਇੱਥੇ ਜਿਹੜੀ ਮੋਸਟਲੀ ਜ਼ਮੀਨ ਆ ਉਹ ਲੋਕਾਂ ਨੇ ਆਪ ਖਰੀਦੀ ਆ, ਸਪੈਸ਼ਲੀ ਪੰਜਾਬੀਆਂ ਨੇ, ਜੀ। ਹੈਨਾ। ਤੇ ਆਪ ਦੀ ਇਨਵੈਸਟਮੈਂਟ ਬਹੁਤ ਹਾਈ ਹੋਈ ਵੀ ਆ, ਤੇ ਉਹਦੀ ਰਿਟਰਨ ਜਦੋਂ ਨਹੀਂ ਆ ਰਹੀ, ਤੇ ਦੂਸਰਾ ਉਹਦੇ ਜਿਹੜੇ ਕੰਸਰਨਸ ਆ ਰਹੇ ਆ ਵੀ ਕਿੱਧਰ ਨੂੰ ਜਾ ਰਹੀ ਆ, ਉਹਦੇ ਲਈ ਜਿੰਨਾ ਚਿਰ ਅਸੀਂ, ਕਿਉਂ ਲਾਜ਼ ਹਰ ਰੋਜ਼ ਬਣਦੇ ਆ, ਜਿੰਨਾ ਚਿਰ ਅਸੀਂ ਹੁੰਦੇ ਯੂਨੀਫਾਈਡ, ਜਿਹੜੀ ਯੂਰਪ ਦੇ ਵਿੱਚ ਪ੍ਰੋਟੈਸਟ ਹੋਇਆ ਨਾ, ਉਹ ਇੱਥੇ ਅਮਰੀਕਾ 'ਚ ਨਹੀਂ ਹੋਣਗੇ, ਹੈਨਾ। ਕਿਉਂ ਜਿਹੜੀ ਅਸੀਂ ਸੁਸਾਇਟੀ ਦੇ ਵਿੱਚ ਜਿੱਦਾਂ ਰਹਿੰਦੇ ਆ, ਜਾਂਦੇ ਪਲਦੇ, ਮੋਸਟਲੀ ਫਾਰਮਰ ਆਪਦੀ ਆਵਾਜ਼ ਉਠਾਉਣ ਨੂੰ ਤਿਆਰ ਨਹੀਂ ਗਾ, ਹੈਨਾ। ਕਿਸੇ ਨੂੰ ਸਟੇਟ ਨੂੰ ਚੈਲੰਜ ਕਰਨ ਨੂੰ ਤਿਆਰ ਨਹੀਂ ਗਾ, ਹੈਨਾ। ਤੇ ਇਸ ਕਰਕੇ ਫਿਰ ਜੋ ਪਾਲਿਸੀ 'ਚ ਆਉਂਦੀਆਂ ਉਹਨਾਂ ਦੇ ਉੱਪਰ ਦੋਬੀਆਂ ਜਾਂਦੀਆਂ, ਉਹਨਾਂ ਨੂੰ ਜਾਣਦੀ ਉੱਪਰੋਂ ਆ ਜਾਂਦੀਆਂ, ਉਹਨਾਂ ਦੀ ਸੁਣਾਈ ਨਹੀਂ ਹੁੰਦੀ, ਹੈਨਾ। ਹੁਣ ਤੁਸੀਂ ਦੇਖੋ, ਐਗਜ਼ਾਮਪਲ ਲਾ ਲਓ, ਹੈਨਾ, ਆਪਣਾ ਸਿਗਮਾ ਦਾ ਅੱਜ ਟੁੱਲੀ ਵਾਲਿਆਂ ਦੀ ਉੱਥੇ ਨਾ ਪ੍ਰੋਬੇਸ਼ਨਲ ਹੀਅਰਿੰਗ ਹੋ ਰਹੀ ਆ, ਠੀਕ ਹੈ ਜੀ, ਸੈਕਰਾਮੈਂਟੋ ਦੇ ਵਿੱਚ। ਤੇ ਉੱਥੇ ਉਹਨਾਂ ਨੇ ਪਹਿਲਾਂ ਜਾਂਦੀ ਪ੍ਰੋਸੈਸ ਚੱਲਿਆ, ਜਿੱਦਾਂ ਉਹ ਟਾਈਮ ਲੱਗਦਾ ਵੀ ਸਾਰਿਆਂ ਦੀ ਇਨਪੁਟਸ ਲਈ, ਅੱਜ ਫਿਰ ਉਹ ਇਨਪੁਟਸ ਲੈ ਰਹੇ ਆ। ਐਂਡ ਆਫ ਦਾ ਡੇ ਉਹਨਾਂ ਨੇ ਫਿਰ ਅਸੀਂ ਦੱਸਣਾ ਵੀ ਜਿਹੜੀ ਟੁੱਲੀ ਹੈਗੀ ਆ, ਉਹਦੇ ਅਸੀਂ ਉਹਨੂੰ ਪ੍ਰੋਬੇਸ਼ਨ ਤੇ ਪਾਉਣਾ ਕਿ ਨਹੀਂ ਪਾਉਣਾ। ਉਹ ਏਰੀਆ ਕਵਰ ਹੁੰਦਾ ਗਾ ਪਿਕਸਲੀ ਲੈ ਕੇ ਅਰਲੀ ਮਾਰਚ ਲੈ ਕੇ, ਤੇ ਉਹ ਸਾਰਿਆਂ ਦੇ ਵਿੱਚ। ਤੇ ਜਦੋਂ ਜੇ ਉਹਨਾਂ ਨੇ ਅੱਜ ਉਹ ਪ੍ਰੋਬੇਸ਼ਨ ਤੇ ਪਾਤਾ, ਉਹ ਸਿਮਿਲਰ ਟਲੇਰੀ ਲੇਕ ਬੇਸਨ ਵਾਲਾ ਹੋਊਗਾ ਕਿ ਕੋਰਟਸ ਦੇ ਵਿੱਚ ਜਾਣਗੇ, ਫਾਰਮਰਸ ਨੂੰ ਪੇ ਕਰਨਾ ਪਊਗਾ। ਉਹ ਜਿੰਨਾ ਵੀ ਕਾਸਟ ਆ ਉਹ ਸਾਰਾ ਫਾਰਮਰ ਦੇ ਸਿਰ ਤੇ ਪੈਂਦਾ ਗਾ। ਸਟੇਟ ਰੈਡੀ ਆ ਕਿ ਜਾਣਦੀ ਉਹ ਲਾਸੂਟਸ ਤਾਂ ਆਉਣੇ ਆ। ਸੋ 2-3 ਸਾਲਾਂ ਨੂੰ ਹੌਲੀ ਉਹਨਾਂ ਨੇ ਕਰਨ ਕਾਊਂਟੀ ਦਾ ਵੀ ਅਨਾਉਂਸ ਕੀਤਾ ਹੋਇਆ, ਸਬ ਬੇਸਨ ਦਾ, ਤੇ
ਜਿੱਥੇ ਮਡੇਰਾ ਆਊਗਾ। ਸੋ ਜਿਹੜੇ ਇਹ ਚੈਲੰਜਸ ਆਉਂਦੇ ਆ, ਉਹਦੇ ਹਾਂਜੀ, ਲਈ ਜਾਣੀ ਅਸੀਂ ਜਦੋਂ ਲਾਭ ਬਣਦੇ ਆ, ਉਦੋਂ ਉੱਥੇ ਹੈ ਨਹੀਂ ਸੀ ਫਾਰਮਰਾਂ ਦਾ ਕਸੂਰ ਇਹੀ ਆ ਕਿ ਸਾਡੀ ਮੌਜੂਦਗੀ ਹੈ ਨਹੀਂ ਜੀ ਉੱਥੇ। ਹਾਂਜੀ, ਅਸੀਂ ਗੈਰ ਹਾਜ਼ਰ ਹਾਂ ਉਹਨਾਂ ਚੀਜ਼ਾਂ ਦੇ ਵਿੱਚ। ਅਸੀਂ ਉਹਨਾਂ ਚੀਜ਼ਾਂ 'ਚ ਗੈਰ ਹਾਜ਼ਰ ਆ, ਉੱਥੇ ਕੋਈ ਹੁੰਦਾ ਹੀ ਨਹੀਂ, ਜਾਂਦਾ ਹੀ ਨਹੀਂਗਾ, ਹੂੰ, ਹਨਾ? ਤੇ ਅਸੀਂ ਆਪ ਵੀ ਦੇਖਿਆ ਹੁਣ ਇੱਥੇ ਸਾਡੇ ਫਾਰਮਰਸ ਕਾਫ਼ੀ ਆਪਣੇ ਪੰਜਾਬੀ ਜਾਣੇ ਦੀ ਖੇਤੀਬਾੜੀ ਨੂੰ ਇਨਫੋਰਮੇਸ਼ਨ ਗੱਲਾਂ ਬਾਤਾਂ ਨੂੰ ਬਹੁਤ ਐਕਟਿਵ ਆ। ਪਰ ਜੀ, ਜਦੋਂ ਪਾਰਟਿਸਿਪੇਸ਼ਨ ਦੀ ਗੱਲ ਗੱਲ ਆਉਂਦੀ ਆ ਨਾ, ਜਿੱਥੇ ਲਾਜ਼ ਹੁੰਦੇ ਆ, ਹੁਣ ਸਾਡੇ ਆਉਂਦੀ ਜਨਰੇਸ਼ਨ ਲਾਇਰਸ ਵੀ ਹੈਗੇ ਆ, ਹਨਾ? ਬਿਜ਼ਨਸ ਮੈਨੇਜਮੈਂਟ ਵੀ ਬਹੁਤ ਨਿਆਣਿਆਂ ਨੇ ਕੀਤੀ ਆ। ਪਰ ਹਾਲ ਤਾਈਂ ਉਹ ਚੀਜ਼ ਨਹੀਂ ਦੇਖ ਰਹੀ ਵੀ ਜਿੱਥੇ ਅਸੀਂ ਪਾਲਿਸੀ ਦੇ ਵਿੱਚ ਬਹਿ ਕੇ ਪਾਰਟਿਸਿਪੇਟ ਕਰਕੇ ਅਸੀਂ ਜਿਹੜਾ ਸਾਡਾ ਜਿੱਥੇ ਜਾਂਦੀ ਆਪ ਦਾ ਆਪ ਕੰਟਰੋਲ ਕਰ ਸਕੀਏ, ਹੈਨਾ? ਉਹ ਬਹੁਤ ਘੱਟ ਆ। ਉਹ ਜਿਹੜੇ ਵੀ ਜਾਂਦੇ ਆ, ਉਹ ਇੰਡੀਵਿਜੂਅਲਸ ਜਾਂਦੇ ਆ ਆਪਦੇ ਕੰਪਨੀਆਂ ਨੂੰ ਰਿਪਰੈਜ਼ੈਂਟ ਕਰਨ, ਹੈਨਾ? ਹੁਣ ਦੇਖੋ ਪਹਿਲੀ ਵਾਰੀ ਆ ਵੀ ਜਾਂਦੀ ਪੱਗ 'ਚ ਅਸੀਂ ਆਲਮੰਡ ਬੋਰਡ ਦੇ ਨਾਲ ਇੰਗੇਜਮੈਂਟ ਹੋਏ। ਹੁਣ ਸਾਨੂੰ ਮਾਰਕੀਟਿੰਗ ਦੇ ਵਿੱਚ ਜੋ ਵੀ ਜਾਂਦੀ ਗੱਲਾਂ ਹੁੰਦੀਆਂ, ਕਿੱਥੇ ਇਨਵੈਸਟ ਹੁੰਦਾ, ਕੀ ਹੋ ਰਿਹਾ, ਉਸ ਕਮੇਟੀ ਦੇ ਵਿੱਚ ਵੀ ਪੱਗ ਦੇ ਮੈਂਬਰ ਹੈਗੇ ਆ। ਹੂੰ, ਫਿਰ ਹੂੰ, ਜਿੱਥੇ ਇਨੋਵੇਸ਼ਨ ਕਮੇਟੀ ਆ, ਉਹਦੇ ਵਿੱਚ ਵੀ ਪੱਗ ਦੇ ਮੈਂਬਰ ਹੁਣ ਜ ਹੈ ਜਾਂਦੀ ਆਲਰੇਡੀ ਅਨਾਉਂਸ ਹੋ ਜਾਣੇ ਆ। ਹੂੰ, ਤੇ ਹੂੰ, ਫਿਰ ਜਿਹੜੀ ਮਾਰਕੀਟਿੰਗ ਆਊਟਬਾਉਂਡ ਆ, ਜੋ ਵੀ ਇਨਫੋਰਮੇਸ਼ਨ ਦੱਸਣੀ ਉਹਦੇ ਵਿੱਚ ਵੀ, ਜੀ, ਹੈਨਾ? ਜੀ, ਵੀ ਜਿਹੜੀ ਚੀਜ਼ਾਂ ਸਾਨੂੰ ਇੰਪੈਕਟ ਕਰਦੀਆਂ ਗੀਆਂ, ਹੈਨਾ? ਉਹਨਾਂ ਦੇ ਵਿੱਚ ਸਾਡੇ ਦੀ ਆਮ ਬਰਾਡ ਲੋਕਾਂ ਦਾ ਇੰਟਰਸਟ ਬਹੁਤ ਘੱਟ ਆ। ਉਹ ਏਦਾਂ ਹੀ ਆ ਵੀ ਕੋਈ ਸਾਨੂੰ ਕਰਕੇ ਦੇ ਦੇ, ਹੈਨਾ? ਹੂੰ, ਰਿਪਰੈਜ਼ੈਂਟ ਕਰੋ, ਹੈਨਾ? ਤੇ ਪਰ ਅਸੀਂ ਆਪ ਇਨਵੋਲਵਮੈਂਟ ਨਹੀਂ ਹੋਣਾ ਮੰਗਦੇ। ਨਾ ਹੀ ਅਸੀਂ ਜਿਹੜੀ ਆਉਂਦੀ ਜਨਰੇਸ਼ਨ ਨੂੰ ਤਾਂ ਹੀ ਜਿਹੜੇ ਆਉਂਦੀ ਜਨਰੇਸ਼ਨ ਫਾਰਮਿੰਗ ਛੱਡ ਰਹੀ ਆ ਨਾ ਕਿ ਹਾਂਜੀ, ਤਾਂ ਕੰਟਰੋਲ ਨਹੀਂ ਦੇ ਰਹੇ ਵੀ ਪੈਸ ਡਾਊਨ ਕਰਨ ਨੂੰ ਵੀ ਖੇਤੀ ਕਰਨੀ ਆ। ਪਰ ਉਹ ਖੇਤੀ ਓਦਾਂ ਨਹੀਂ ਹੋਊਗੀ ਹਾਰਡ ਵਰਕ ਜਿਹੜੀ ਖੇਤੀ ਕਾਰਪੋਰੇਟ ਖੇਤੀ ਆ, ਉਹ ਸਟਰਕਚਰ ਅਗਲੇ 5 ਸਾਲਾਂ ਦੇ ਵਿੱਚ ਆਇਆ ਹੀ ਆਇਆ ਹੈਗਾ, ਹੈਨਾ? ਹੂੰ, ਜੇ ਤੁਸੀਂ ਨਹੀਂ ਹੋਵੋਗੇ, ਤੁਹਾਨੂੰ ਮਾਰਕੀਟ 'ਚੋਂ ਧੱਕਿਆ ਜਾਊਗਾ ਕਿ ਜਿਹੜੇ ਤੁਹਾਡੇ ਜਿਹੜੇ ਫਰਟੀਲਾਈਜ਼ਰ ਪ੍ਰਾਈਸਿਸ ਆ, ਡੀਜ਼ਲ ਪ੍ਰਾਈਸਿਸ ਆ, ਕੋਈ ਵੀ ਰਿਪੇਅਰ ਕਾਸਟ ਐਂਡ ਸਰਵਿਸਿਜ਼ ਹੈਗੀਆਂ ਤੇ ਜਿਹੜੇ ਤੁਹਾਡੀ ਕਮੋਡਿਟੀ ਕਿੰਨੀ ਵੀ ਉਹ ਪ੍ਰਾਈਸ ਉੱਪਰ ਚਲੀ ਜਾਵੇ, ਉਹਨਾਂ ਨੂੰ ਆਫਸੈਟ ਕਰਨ ਦੇ ਲਈ ਉਹ ਓਨਾ ਨਹੀਂਗਾ, ਜਿੰਨਾ ਚਿਰ ਤੁਸੀਂ ਆਪ ਕੰਟਰੋਲ ਨਹੀਂ ਲੈਂਦੇ। ਹੁਣ ਸਾਰਿਆਂ ਨੂੰ ਪਤਾ ਗਾ ਕਿ ਵੀ ਬਹੁਤ ਗੱਲਾਂ ਹੋਈਆਂ ਸੀ ਪ੍ਰੋਸੈਸਰ ਬਦਾਮਾਂ ਤੇ ਜਿੱਥੇ ਆਉਂਦਾ ਗਾ, ਜਿੱਥੋਂ ਕਿ ਕੋਈ ਤਾਂ $95 ਦੇ ਰਿਹਾ ਸੀ, ਉਸੇ ਕਰਾਪ ਦੇ ਕੋਈ $2.40 ਵੀ ਦੇ ਰਿਹਾ। ਵੀ ਹੂੰ, ਇੰਨਾ ਡੈਲਟਾ, ਇੰਨਾ ਡਿਫਰੈਂਸਿਸ, ਇਹਦਾ ਮਤਲਬ ਦੀ ਅੱਡੋ-ਅੱਡ ਪ੍ਰੋਸੈਸਰ ਆਪਦੀ ਮੰਡੀ ਆਪ ਲਾਈ ਹੋਈ ਆ, ਹੈਨਾ? ਤੇ ਜੀ, ਤੁਸੀਂ ਕਿਹਦੇ ਇੰਗੇਜਮੈਂਟ ਕਰਦੇ, ਕਿਹਦੇ ਨਾਲ ਇੰਗੇਜਡ ਆ, ਕਿੱਥੋਂ ਫਿਰ ਫਾਈਨੈਂਸ਼ੀਅਲ ਦੀ ਸਿਚੁਏਸ਼ਨ ਕਾਫੀ ਉਹਦੇ ਤੇ ਇੰਪੈਕਟ ਹੁੰਦੀ ਆ। ਹੂੰ, ਹੂੰ, ਇਸ ਜੀ, ਲਈ ਮੂਵਿੰਗ ਫਾਰਵਰਡ ਜਦੋਂ ਹੁਣ ਅਸੀਂ ਸਟੇਟ ਪੱਗ ਦੇ ਵੱਲੋਂ ਸਟੇਟ ਨਾਲ ਇੰਗੇਜ ਹੋਏ ਆ, ਹੂੰ, ਹੂੰ, ਸੀਪੀਐਫਏ ਨਾਲ ਇਸ ਵਕਤ ਫੁੱਲ ਇੰਗੇਜਡ ਆ। ਜੀ, ਤੇ ਹੁਣ ਯੂਐਸਟੀਏ ਦੇ ਨਾਲ ਵੀ ਕਾਫੀ ਮੀਟਿੰਗਸ ਹੋ ਰਹੀਆਂ। ਹੂੰ, ਉਹਨਾਂ ਦਾ ਇੱਕੋ ਹੀ ਕਹਿਣਾ ਹੈਗਾ ਗਾ ਕਿ ਇੰਡੀਵਿਜੂਅਲ ਇੱਥੇ ਕੈਲੀਫੋਰਨੀਆ ਕਿਸੇ ਫਾਰਮਰ ਕਿੱਡਾ ਵੀ ਆ, ਉਹਦੀ ਆਵਾਜ਼ ਹੈ ਨੀ ਗੀ। ਹੂੰ, ਉਹਦੀ ਜੀ, ਆਵਾਜ਼ ਜਥੇਬੰਦਕ ਤੌਰ ਤੇ ਤੁਸੀਂ ਹਾਂ, ਇੰਡੀਵਿਜੂਅਲ ਤੇ ਤੁਸੀਂ ਭਾਵੇਂ ਤੁਸੀਂ 10,000 20,000 ਏਕੜ ਦੀ ਖੇਤੀ ਕਰਦੇ ਆ, ਕਿਉਂ ਨਾ ਤੁਹਾਡੀ ਕਰੋ? ਆਵਾਜ਼ ਸਟੇਟ 'ਚ 0 ਆ, ਹੈਨਾ? ਜੀ, ਜੀ, ਤੁਸੀਂ ਲੋਕਲੀ ਮਾੜਾ-ਮੋਟਾ ਰੌਲਾ ਪਾ ਸਕਦੇ ਆ, ਇਨਫਲੂਐਂਸ ਕਰ ਸਕਦੇ ਆ। ਹੂੰ, ਪਰ ਜਦੋਂ ਤੁਸੀਂ ਆਰਗੇਨਾਈਜੇਸ਼ਨ ਹੁੰਦੇ ਆ, ਜਿੱਦਾਂ ਪੱਗ ਆ, ਇਹਦੀ ਆਵਾਜ਼ ਜਾਂਦੀ ਵਾਸ਼ਿੰਗਟਨ ਡੀਸੀ ਤੱਕ ਜਾਂਦੀ ਆ, ਜੀ, ਬਿਲਕੁਲ, ਹਨਾ? ਬਈ ਇਹ ਜਾਂਦੀ ਲੋਕਾਂ ਦਾ ਕੰਸਰਨ ਆ, ਹਨਾ? ਹੁਣ ਪਾਰਟਿਸਿਪੇਸ਼ਨ ਵੀ ਇਨਵੀਟੇਸ਼ਨ ਵੀ ਮਿਲਦੀ ਰਹਿੰਦੀ ਆ ਵੀ ਸਾਡੇ ਨਾਲ ਆ ਕੇ ਪਾਰਟਿਸਿਪੇਟ ਕਰੋ, ਜੋ ਤੁਹਾਡੇ ਇਸ਼ੂ ਆ ਉਹ ਹਾਈਲਾਈਟ ਕਰੋ। ਦੇਖੋ ਕਿੰਨੀ ਮੰਦਭਾਗੀ ਗੱਲ ਆ ਕਿ ਸਾਡੇ ਫਾਰਮਰ ਫਾਈਨੈਂਸ਼ੀਅਲੀ ਬਹੁਤ ਲੂਜ਼ ਕਰ ਰਹੇ ਆ ਤੇ ਹੂੰ, ਜਿਹੜੇ ਸਟੇਟ ਆ ਉਹਨਾਂ ਨੂੰ ਉਹ ਨਹੀਂ ਪਤਾ ਵੀ ਜੇ ਜਾਂਦੀ ਸਾਡੇ ਐਕਚੁਅਲੀ ਇਸ਼ੂ ਚੈਲੰਜਸ ਕੀ ਆ। ਜੀ, ਬਿਲਕੁਲ, ਬਿਲਕੁਲ। ਹਾਂਜੀ, ਆਪਾਂ ਇਸੇ ਗੱਲਬਾਤ ਨੂੰ ਜਾਰੀ ਰੱਖਾਂਗੇ। ਸਿੱਧੂ ਸਾਹਿਬ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਕਿਸਾਨੀ ਦੇ ਮਸਲਿਆਂ ਉੱਤੇ ਗੱਲਬਾਤ ਜਿਹੜੀ ਆ ਉਹ ਜਾਰੀ ਰਹੇਗੀ। ਜੀ, ਸਰੋਤਿਓ ਤੁਸੀਂ ਵੀ ਜੇਕਰ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਆ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਲੈ ਕੇ, ਪੱਗ ਆਰਗੇਨਾਈਜੇਸ਼ਨ ਨੂੰ ਲੈ ਕੇ ਜਾਂ ਇਸ ਟਾਈਮ ਕਿਸਾਨੀ ਮਸਲਿਆਂ ਨੂੰ ਲੈ ਕੇ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ ਤੇ ਇੱਕ ਵਾਪਸੀ ਕਰਦੇ ਹਾਂ, ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਪੰਜਾਬੀ ਗਰੋਵਰਸ ਗਰੁੱਪ ਤੋਂ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਸਿੱਧੂ ਸਾਹਿਬ ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜਸਬੀਰ ਸਿੰਘ ਨਿੱਜਰ ਟ੍ਰੇਸੀ, ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ ਵਾਲੇ ਫ੍ਰੈਜ਼ਨੋ, ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਆਪਾਂ ਸਿੱਧੂ ਸਾਹਿਬ ਗੱਲਬਾਤ ਨੂੰ ਆਪਾਂ ਅੱਗੇ ਤੁਰ ਗਏ ਤੇ ਇਸ ਟਾਈਮ ਜਿਹੜੀਆਂ ਕਿਹੜੀਆਂ ਕ੍ਰੌਪਸ ਨੇ ਜਿਨ੍ਹਾਂ ਦੀ ਹਾਰਵੈਸਟ ਜਿਹੜੀ ਆ ਉਹ ਖਤਮ ਹੋ ਰਹੀ ਆ ਤੇ ਇੱਕ ਸਵਾਲ ਹੋਰ ਜਿਹੜਾ ਕਿਸਾਨਾਂ ਦੇ ਵਿੱਚ ਬੜਾ ਚਰਚਿਤ ਹੈ ਵੀ ਕ੍ਰੌਪ ਹੁਣੇ ਵੇਚਣੀ ਚਾਹੀਦੀ ਹੈ ਜਾਂ ਇਹਦੇ ਲਈ ਵੇਟ ਕਰਨਾ ਚਾਹੀਦਾ। ਹਾਂਜੀ ਹਾਂਜੀ ਪ੍ਰਵੀਨ ਜੀ, ਇਹ ਇਸ ਵਕਤ ਆਲਮੋਸਟ ਬਦਾਮਾਂ ਦੀ ਹਾਰਵੈਸਟ ਓਵਰ ਆ। ਪਹਿਲਾਂ ਗੱਲ ਚੈਰੀਜ਼ ਤੋਂ ਲਾ ਲਓ, ਚੈਰੀਜ਼ ਤਾਂ ਅਪ੍ਰੈਲ 'ਚ ਹੀ ਹੋ ਗਈਆਂ, ਮੁੜ ਕੇ ਪੀਚਸ ਵੀ ਹਾਰਵੈਸਟ ਹੋ ਚੁੱਕੇ ਆ। ਆਲਮੰਡ ਤਕਰੀਬਨ ਜਾਂਦੀ 2 ਹਫ਼ਤੇ ਦਾ ਕੰਮ ਰਹਿ ਗਿਆ ਜੀ, 2-3 ਦਾ। ਤੇ ਗ੍ਰੇਪਸ ਫੁੱਲ ਸਵਿੰਗ ਦੇ ਵਿੱਚ ਆ, ਬਾਹਰ ਕੱਢ ਰਹੇ ਆ ਲੋਕੀ, ਵੇਸਨ ਵਾਲੇ ਵੀ ਤੇ ਵਾਈਨ ਗ੍ਰੇਪਸ। ਵਾਈਨਰੀ ਐਰਕੀ ਕਾਫੀ ਸਲੋ ਆ, ਲੋਕਾਂ ਨੂੰ ਨਾ ਐਕਚੁਅਲੀ ਉਸ ਰੇਟ ਤੇ ਨਹੀਂ ਲੈ ਰਹੀ ਜਿੱਦਾਂ ਅੱਗੇ ਵਾਈਨ ਗ੍ਰੇਪ ਲੈਂਦੇ ਸੀ। ਠੀਕ ਹੈ ਜੀ। ਹਨਾ, ਇਹਦਾ ਮਤਲਬ ਹੈ ਉਹਨਾਂ ਕੋਲੇ ਆਲਰੇਡੀ ਇਨਫ ਸਪਲਾਈ ਹੈਗੀ ਆ। ਤੇ ਪਿਸਟੈਚੀਓਸ ਦੀ ਵੀ ਹਾਰਵੈਸਟ ਸ਼ੁਰੂ ਆ, ਜਿਹੜੀ ਕਿ 3 ਹਫ਼ਤਿਆਂ 'ਚ ਖਤਮ ਹੋ ਜਾਏਗੀ। ਹੁਣ ਜਿਹੜਾ ਮੇਨ ਕੁਐਸਚਨ ਆਉਂਦਾ ਇਸ ਤੋਂ ਬਾਅਦ ਵੀ ਇਹਨਾਂ ਦਾ ਕਰੀਏ ਕੀ, ਹਨਾ। ਬਹੁਤ ਡਿਸਕਸ਼ਨਸ ਹੋ ਰਹੀਆਂ ਹੈਗੀਆਂ। ਮੋਸਟਲੀ ਤਾਂ ਸਾਰਿਆਂ ਦਾ ਜਿਹੜਾ ਕੰਸੈਂਸਸ ਰਿਹਾ ਵੀ ਸਾਰੇ ਇਕੱਠੇ ਹੋ ਕੇ ਵੀ ਉਹਦਾ ਇਹੀ ਆ ਕਿ ਤੁਸੀਂ ਕੋਈ ਵੀ ਚੀਜ਼ ਆ ਜਿੰਨਾ ਚਿਰ ਉਹ ਤੁਹਾਡੇ ਕੰਟਰੋਲ ਦੇ ਵਿੱਚ ਆ, ਕਦੋਂ ਵੇਚਣੀ ਆ, ਹਾਂਜੀ, ਲੀਸਟ ਤੁਸੀਂ ਜਾਣਦੇ ਉਹਨੂੰ ਜੱਜ ਕਰ ਸਕਦੇ ਆ, ਹਨਾ। ਹੁਣ ਜੇ ਕੋਈ ਵੀ ਚੀਜ਼ ਦੀ ਪ੍ਰਾਈਸਿੰਗ ਦੇਖੋ, ਉਹਨਾਂ ਦਾ ਜਿਹੜਾ ਪ੍ਰਾਈਸ ਹੇਠਾਂ ਉੱਪਰ ਜਾਣ ਦਾ ਸਾਈਕਲ ਆ ਪਿਛਲੇ 5-10 ਸਾਲਾਂ ਦਾ, ਉਹ ਬਹੁਤ ਸਿਮਿਲਰ ਆ, ਹਨਾ। ਇਸੇ ਕਰਕੇ ਵੀ ਤੁਸੀਂ ਉਦੋਂ ਵੇਚੋ ਜਦੋਂ ਪ੍ਰਾਈਸ ਉੱਪਰ ਹੁੰਦੀ ਆ। ਹਾਂ, ਫਾਈਨੈਂਸ਼ੀਅਲ ਕੰਡੀਸ਼ਨ ਸਭ ਦੀ ਅੱਡੋ ਅੱਡ ਆ। ਉਹ ਜੇ ਪਹਿਲਾਂ ਵੇਚਣੇ ਪੈਂਦੇ ਆ, ਪਰ ਜਦੋਂ ਤੁਸੀਂ ਪੂਲ ਦੇ ਵਿੱਚ ਪਾ ਦਿੰਦੇ ਆ, ਜਦੋਂ ਤੁਸੀਂ ਭਾਵੇਂ ਬਦਾਮ ਹੋ ਗਏ, ਰੇਜ਼ਨ ਹੋ ਗਏ, ਕੋਈ ਵੀ ਕ੍ਰਾਪ ਆ, ਉਹ ਫਿਰ ਤੁਸੀਂ ਪੂਰਾ ਕੰਟਰੋਲ ਦੇ ਦਿੰਦੇ ਆ ਜਿਹੜਾ ਜਿਹਨੂੰ ਤੁਸੀਂ ਵੇਚ ਰਹੇ ਆ। ਕੋਈ ਭਾਵੇਂ ਪ੍ਰੋਸੈਸਰ ਵੀ ਹੋ ਸਕਦੀ, ਕੋਆਪ ਵੀ ਹੋ ਸਕਦੀ ਆ, ਤੇ ਉਹਨਾਂ ਨੇ ਜੇ ਤਾਂ ਉਹ ਸਟਰਕਚਰਲੀ ਠੀਕ ਆ ਫਿਰ ਤਾਂ ਤੁਹਾਨੂੰ ਪੈਸੇ ਜ਼ਿਆਦਾ ਮਿਲ ਜਾਣਗੇ, ਨਹੀਂ ਫਿਰ ਉਹ ਹਮੇਸ਼ਾ ਹੀ ਜਾਣੀ ਦੀ ਉੱਥੇ ਨਾ ਜਦੋਂ ਤਾਂ ਮਾਰਕੀਟ ਹਾਈ ਜਾਂਦੀ ਆ ਉਦੋਂ ਤਾਂ ਉਹ ਬਹੁਤ ਬੈਨੀਫਿਟ ਕਰਦੇ ਆ, ਕਿਉਂ ਪ੍ਰਾਈਸਿਸ ਜ਼ਿਆਦਾ ਕਰ ਸਕਦੇ ਆ, ਪ੍ਰੈਡਿਕਟੇਬਿਲਿਟੀ ਹੁੰਦੀ ਨਹੀਂ। ਇਸ ਵਕਤ ਜਿਹੜੀ ਅਸੀਂ ਕਰੰਟ ਸਿਚੁਏਸ਼ਨ ਆ ਉਹਦੇ ਵਿੱਚ ਉਹ ਥੋੜੀ ਜਿਹੀ ਉਹਨਾਂ ਨੂੰ ਜਾਂਦੀ ਘੱਟ ਵੈਲਿਊ ਮਿਲਦੀ ਆ ਕ੍ਰਾਪ ਦੀ, ਹਨਾ। ਵੀ ਹੋਲਡ ਕਰੋ। ਰੇਜ਼ਨਸ ਆ, ਰੇਜ਼ਨ ਹੁਣ ਤੁਸੀਂ ਦੇਖੋ 200,000 ਟਨ ਦੀ ਡਿਮਾਂਡ ਆ। ਲੱਗਦਾ ਨਹੀਂਗਾ ਵੀ ਇੱਥੇ ਰੇਜ਼ਨ 2 ਲੱਖ ਟਨ, 200,000 ਟਨ ਹੋ ਜਾਣਗੇ। 2 ਲੱਖ ਘੱਟ ਆ। ਜਿੰਨਾ ਵੀ ਕੋਈ ਹੋਲਡ ਕਰ ਸਕਦਾ ਗਾ, ਅੱਗੇ ਲੋਕਾਂ ਨੇ ਕੀਤੇ ਆ ਵੀ ਆਪਦੇ ਸ਼ਾਪਸ 'ਚ ਰੱਖ ਕੇ, ਕੋਈ ਹੋਰ ਜਾਣਦੀ ਉਹਨੂੰ ਉਦੋਂ ਦੇਵੋ ਜਦੋਂ ਐਨ ਸਪਲਾਈ ਟੋਟਲੀ ਮੁੱਕੀ ਵੀ ਆ, ਫਿਰ ਤੁਹਾਨੂੰ ਪ੍ਰਾਈਸਿਸ ਵੀ ਜਿਹੜੀਆਂ ਤੁਸੀਂ ਮੰਗਦੇ ਆ ਉਦਾਂ ਦੀਆਂ ਮਿਲ ਜਾਣਗੀਆਂ, ਹਨਾ। ਕੋਈ ਵੀ ਕ੍ਰਾਪ ਆ ਜਦੋਂ ਤੁਸੀਂ ਕਿਸੇ ਨੂੰ ਦੇ ਦਿੰਦੇ ਆ, ਉਹ ਮੁੜ ਕੇ ਫਿਰ ਉਹਦੇ ਉਹ ਆਪਦਾ ਵੀ ਇਹ ਦੇਖਣਾ, ਅਗਲੇ ਨੇ ਬਿਜ਼ਨਸ ਵੀ ਦੇਖਣੀ ਆ, ਉਹ ਜਿਹੜੇ ਪ੍ਰਾਈਸ ਤੇ ਵਿਕਦਾ ਵਿਕ ਕੇ ਹੋ ਜਾਂਦਾ। ਹੁਣ ਕਾਸਟ ਸਭ ਦਾ ਹੀ ਹਾਈ ਆ। ਹੁਣ ਬਦਾਮਾਂ ਦਾ ਦੇਖੋ, ਇੱਥੇ ਸਾਡੇ ਕੋਲੇ ਪ੍ਰੋਸੈਸਿੰਗ ਕਪੈਸਿਟੀ ਜਿਹੜੀ ਪਹਿਲਾਂ ਸ਼ੁਰੂ ਹੋਈ ਸੀ ਉਹ ਸੀ 3.5 ਬਿਲੀਅਨ ਪਾਉਂਡ ਦੀ। ਠੀਕ ਹੈ ਜੀ। ਜਦੋਂ ਤੁਹਾਡੇ 2.5-1 ਬਿਲੀਅਨ ਪਾਉਂਡ ਘੱਟ ਮਿਲਦਾ, ਇਹਦਾ ਮਤਲਬ ਸਾਰੇ ਪ੍ਰੋਸੈਸਰ ਉਹ ਇੰਨੀ ਕਪੈਸਿਟੀ ਘੱਟ ਦੇ 60% ਤੇ ਚੱਲ ਰਹੇ ਆ। ਜਿਹੜਾ ਉਹਨੇ 100 ਤੇ ਚੱਲਣਾ ਸੀ, ਜਿਹੜਾ ਉਹ 40% ਦਾ ਕਾਸਟ ਆ, ਉਹ 60 ਚੋਂ ਹੀ ਪਾਉਂਦੇ ਆ। ਇਸ ਕਰਕੇ ਉਹਨਾਂ ਦੀ ਪ੍ਰਾਈਸਿਸ ਹਾਈ ਹੋ ਰਹੀਆਂ ਹੈਗੀਆਂ, ਹਨਾ। ਤੇ ਉਹ ਕਾਸਟ ਹਾਈ ਆ ਜਾਣਦੀ ਉਹਨਾਂ ਦਾ, ਫਾਰਮਰਸ ਦੇ ਲਈ ਉਹ ਚਾਰਜ ਬਹੁਤ ਕਰਦੇ ਆ। ਤੇ ਸੋ ਇਹ ਵੀ ਕਾਫੀ ਆ ਵੀ ਤੁਸੀਂ ਕਿੱਥੋਂ ਜਾਣਦੀ ਕਿਹੜੇ ਪ੍ਰੋਸੈਸਰ ਨਾਲ ਇੰਗੇਜ ਕਰਨਾ। ਫਿਊਚਰ ਦੇ ਵਿੱਚ ਤਾਂ ਜੋ ਸਾਨੂੰ ਸਾਰੇ ਜ਼ੋਰ ਲਾ ਰਹੇ ਆ, ਸਟੇਟ ਵਾਲੇ, USDA ਵਾਲੇ, ਹੋਰ ਵੀ ਤੁਸੀਂ ਕੋਆਪ ਬਣਾਵੋ। ਕੋਆਪ ਦੇ ਵਿੱਚ ਜਿਹੜੇ
ਫਾਰਮਰਸ ਨੂੰ ਇਨਸੈਂਟਿਵ ਦੇ ਸਕਦੇ ਹਾਂ, ਕਾਰਪੋਰੇਟ ਨੂੰ ਰਨ ਕਰ ਸਕਦੇ ਹਾਂ, ਉਹ ਇੰਡੀਵਿਜੂਅਲੀ ਨਹੀਂ ਹੋ ਸਕਦਾ। ਤੇ ਉਹ ਗੱਲਾਂ ਬਾਤਾਂ ਚੱਲ ਰਹੀਆਂ ਹੈਗੀਆਂ ਤੇ ਉਹਦੇ ਵਿੱਚ ਆਪਣੇ ਫਾਰਮਰਸ ਦੀ ਵੀ ਬੜੀ ਜਾਣੀ ਦੀ ਮਦਦ ਦੀ ਲੋੜ ਆ। ਜਦੋਂ ਅਸੀਂ ਇਕੱਠੇ ਹੋਵਾਂਗੇ ਉਹਦੇ ਵਿੱਚ ਕੀ ਹੋਊਗੀ, ਕਿਹੜੇ ਬੈਨੀਫਿਟਸ ਹੋਣਗੇ, ਕਿਹੜੇ ਸਟੇਟ ਕਿਹੜੇ ਪਾਸੇ ਕੀ ਕਰ ਸਕਦੀ ਆ, ਹੈ ਨਾ। ਤੇ ਪਰ ਐਬਸੋਲੂਟਲੀ ਦੁਨੀਆ ਦੇ ਵਿੱਚ ਜੇ ਤੁਸੀਂ ਕਾਰਪੋਰੇਟ ਨਹੀਂ ਗਏ, ਕਾਰਪੋਰੇਟ ਦਾ ਮਤਲਬ ਜੇ ਤੁਸੀਂ ਲੱਖ 1.5 ਲੱਖ ਏਕੜ ਦੀ ਖੇਤੀ ਨਹੀਂ ਕਰਦੇ, ਹਾਂਜੀ। ਤੁਸੀਂ ਜਾਣੇ ਦੀ ਕੰਪੀਟ ਨਹੀਂ ਕਰ ਸਕਦੇ ਉਸ ਫਾਰਮਰਸ ਦੇ ਨਾਲ। ਜੀ, ਜੀ, ਜੀ। ਤੇ ਜਿਹੜੇ ਹੁਣ ਜਿਹੜੀਆਂ ਕ੍ਰੌਪਸ ਦੀ ਤੇ ਖਤਮ ਹੋ ਦੂਸਰਾ ਰਹੀ ਇਹ ਆ। ਵੀ ਹਾਂਜੀ, ਹਾਂਜੀ। ਹਾਂਜੀ। ਹਾਂਜੀ, ਦੂਸਰਾ ਇਹ ਵੀ ਆ ਕਿ ਜਾਣਦੀ ਕੈਲੀਫੋਰਨੀਆ ਦੀ ਐਗ ਇੰਡਸਟਰੀ 'ਚ ਜਿੰਨੀਆਂ ਵੀ ਸਰਵਿਸਿਜ਼ ਰਿਲੇਟਡ ਆ, ਕੋਈ ਫਰਟੀਲਾਈਜ਼ਰ ਕੰਪਨੀ ਆ, ਡ੍ਰਿਪ ਸਿਸਟਮ ਕੰਪਨੀ ਆ, ਡੀਜ਼ਲ ਦੀਆਂ, ਸਾਰਿਆਂ ਦੇ ਹੀ ਹੈਗਾ ਗਾ ਕਿ 30 to 50% ਰਿਡਕਸ਼ਨ ਹੋਣੀ ਆ। ਇਹਦਾ ਮਤਲਬ ਇੰਨੀਆਂ ਕੰਪਨੀਆਂ ਇਸ ਮਾਰਕੀਟ 'ਚੋਂ ਚਲੀਆਂ ਜਾਣਗੀਆਂ। ਜੀ, ਜੀ। ਉਹ ਆਲਰੇਡੀ ਪਲਾਨ ਕਰ ਰਹੇ ਆ ਵੀ ਜਾਣਗੇ। ਉਹਦੇ ਲਈ ਮੁੜ ਕੇ ਫਿਰ ਵੀ ਅਸੀਂ ਮੈਕਸਿਮਮ ਕੀ ਕਰ ਸਕਦੇ ਹਾਂ, ਕਿਉਂ ਜਦੋਂ ਵੱਡੀਆਂ ਕੰਪਨੀਆਂ ਪੈਰਾਮਾਊਂਟ ਫਾਰਮਾ ਉਹਨਾਂ ਨੂੰ ਇਹਨਾਂ 'ਚ ਇਹ ਸਰਵਿਸਿਸਾਂ ਦੀ ਇਹਨਾਂ ਲੋਕਾਂ ਦੀ ਲੋੜ ਨਹੀਂ ਗੀ। ਉਹ ਸਿੱਧੇ ਡਾਇਰੈਕਟ ਬਾਈ ਕਰਦੇ ਆ, ਹੈਨਾ। ਤੇ ਉਹਨਾਂ ਦਾ ਕਾਸਟ ਵੀ ਬਹੁਤ ਘੱਟ ਆ। ਜਦੋਂ ਤੁਸੀਂ ਉਹਨਾਂ ਨਾਲ 2, 4, 5,000 ਏਕੜ ਵਾਲਾ ਕੰਪੀਟ ਕਰਦਾ, ਉਹ ਕੰਪੀਟ ਨਹੀਂ ਕਰ ਸਕਦਾ। ਬਿਲਕੁਲ ਸਹੀ। ਤੇ ਜਿਹੜੀ ਉਹਨਾਂ ਨੂੰ ਪ੍ਰਾਈਸ ਉਹ ਵੇਚਦੇ ਵੀ ਡਾਇਰੈਕਟ ਰੀਟੇਲਰ ਨੂੰ, ਹੈਨਾ। ਸੋ ਇੱਕ ਪਾਸੇ ਦੇਖਿਆ ਜਾਵੇ ਫਾਰਮਿੰਗ ਬਹੁਤ ਹੀ ਫਾਇਦੇਮੰਦ ਆ, ਪੈਸਾ ਬਹੁਤ ਬਣ ਰਿਹਾ। ਜਦੋਂ ਤੁਸੀਂ ਪੈਰਾਮਾਊਂਟ ਹੋਰ ਇਦਾਂ ਦੀਆਂ ਆਰਗੇਨਾਈਜੇਸ਼ਨਸ ਦੇਖਦੇ ਆ ਜੀ, ਜੀ, ਜਿਹੜੀਆਂ ਚਲਾ ਰਹੀਆਂ, ਪਰ ਘਾਟੇ 'ਚ ਵੀ ਬਹੁਤ ਆ ਜਦੋਂ ਤੁਸੀਂ ਇੰਡੀਵਿਜੂਅਲ ਫਾਰਮਰਸ ਦੇਖ ਰਹੇ ਆ। ਜੀ, ਜੀ, ਬਿਲਕੁਲ। ਤੇ ਜਿਹੜੀਆਂ ਕ੍ਰੌਪਸ ਦੀ ਹਾਰਵੈਸਟ ਇਸ ਟਾਈਮ ਖਤਮ ਹੋ ਰਹੀ ਆ, ਉਹ ਮਤਲਬ ਜੇ ਆਪਾਂ ਉਹਨਾਂ ਨਾਲ ਦੇਖੀਏ ਤਾਂ ਅਗਲੇ ਸਾਲ ਉਹਨਾਂ ਦੇ ਕੀ ਰੁਝੇਵੇਂ ਅਗਲੇ ਸਾਲ ਦੇ ਲਈ ਰਹਿਣ ਵਾਲੇ ਨੇ, ਜਿਨ੍ਹਾਂ ਦੀ ਹੁਣ ਇਸ ਸਮੇਂ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਜਿਹੜੇ ਸੀਜ਼ਨ ਦੇ ਵਿੱਚ ਆਪਾਂ ਲੰਘ ਰਹੇ ਹਾਂ, ਜਿਨ੍ਹਾਂ ਦੀ ਹਾਰਵੈਸਟ ਜਿਹੜੀਆਂ ਕ੍ਰੌਪਸ ਦੀ ਫਸਲਾਂ ਦੀ ਹਾਰਵੈਸਟ ਜਿਹੜੀ ਆ ਖਤਮ ਹੋ ਰਹੀ ਹੈ। ਦੇਖੋ, ਜਿੰਨੇ ਵੀ ਆਪਣੇ ਟਰੀ ਕ੍ਰੌਪਸ ਹੈਗੇ ਆ, ਉਹਨਾਂ ਦਾ ਸਾਈਕਲ 2 ਤੋਂ 3 ਸਾਲ ਆ ਰਿਕਵਰੀ ਦਾ। ਕਈ ਜੇ ਹੋ ਜੇ ਤਾਂ ਕਈ ਵਾਰੀ ਹੁੰਦੀ ਵੀ ਹੈ ਨਹੀਂ, ਹੈਨਾ। ਜੀ, ਜੀ। ਹੁਣ ਮੋਸਟਲੀ ਜਿਹੜੇ ਫਾਈਨੈਂਸ਼ੀਅਲ ਕੰਸਟ੍ਰੇਨ ਕਰਕੇ ਨਾ ਪੈਸੇ ਹੈ ਨਹੀਂ ਸੀ ਲੋਕਾਂ ਕੋਲ। ਆਪਣੇ ਵੀ ਪੰਜਾਬੀ ਵੀ ਬਹੁਤ ਵੱਡੇ ਫਾਰਮਰ ਆ ਜਿਹੜੇ ਫਾਈਨੈਂਸ਼ੀਅਲੀ ਬਹੁਤ ਡਾਊਨ, ਜੀ, ਨਾ, ਜਿਹੜੇ ਕਿ ਆਪਦੇ ਬਿੱਲ ਵੀ ਪੇ ਨਹੀਂ ਕਰ ਸਕਦੇ ਟਾਈਮ ਸਿਰ, ਹੈਨਾ। ਉਹ ਇਹੋ ਜਿਹੀ ਸਿਚੁਏਸ਼ਨ ਆਈ ਵੀ ਆ, ਹੈਨਾ। ਹੁਣ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰੋਗੇ? ਤੁਸੀਂ ਹਮੇਸ਼ਾ ਜਾਣਦੇ ਆਪਦਾ ਕਾਸਟ ਕੱਟ ਕਰਨ ਦੀ ਕੋਸ਼ਿਸ਼ ਕਰੋਗੇ, ਪਰ ਜਦੋਂ ਤੁਸੀਂ ਕਾਸਟ ਕੱਟ ਕਰਦੇ ਆ ਨਾ, ਤੁਹਾਡੇ ਫਾਰਮ ਤੇ ਇੰਪੈਕਟ ਤਾਂ ਪੈਣੇ ਹੀ ਪੈਣੇ ਆ, ਹੈਨਾ। ਉਹ ਯੀਲਡਸ ਘੱਟ ਆਊਗੀ, ਹੈਨਾ। ਤੇ ਜਾਂਦੇ ਉਹਨੂੰ ਟਾਈਮ ਲੱਗੂ ਜਦੋਂ ਰਿਕਵਰੀ ਹੋਣ, ਹੈ। ਹੁਣ ਜਿਹੜਾ ਬੈਸਟ ਚੀਜ਼ਾਂ ਕੀ ਕਰ ਸਕਦੇ ਆ, ਸਭ ਤੋਂ ਵੱਡੀ ਪ੍ਰੋਬਲਮ ਇੱਥੋਂ ਦੀ ਹੈਗੀ ਆ ਕਿ ਪਾਣੀ ਦੀ ਕੁਆਲਿਟੀ ਜਿੱਥੇ ਵੀ ਮਾੜੀ ਹੋਈ ਆ, ਉਹਨਾਂ ਦੇ ਥੋੜਾ ਯੀਲਡ ਦਾ ਫਰਕ ਨਹੀਂ ਪਿਆ, ਬਹੁਤ ਜ਼ਿਆਦਾ ਪੈ ਗਿਆ, ਦੁੱਗਣਾ ਤੋਂ ਗੁਣਾ। ਅੱਗੇ ਇੰਨਾ ਨਹੀਂ ਪੈਂਦਾ ਹੁੰਦਾ, ਹੈਨਾ। ਪਿਛਲੇ ਆਪਾਂ 4-5 ਸਾਲਾਂ ਤੋਂ ਦੇਖੋ, ਜਿਉਂ-ਜਿਉਂ ਜਾਣੀ ਦੀ ਵੈਦਰ ਚੇਂਜ ਆਇਆਗਾ, ਜ਼ਿਆਦਾ ਗਰਮੀ ਹੋਣ ਲੱਗੀ ਆ, ਤਿਉਂ-ਤਿਉਂ ਉਹ ਪਾਣੀ ਹੇਠਾਂ ਜਾਣ ਲੱਗੇ ਆ, ਉਹਨਾਂ ਦੀ ਕੁਆਲਿਟੀ ਮਾੜੀ ਹੋਣ ਲੱਗੀ ਆ। ਉਹਦਾ ਕਰਕੇ ਜਾਣਦੀ ਲੋਕਾਂ ਦੇ ਯੀਲਡ ਘੱਟ ਆ ਤੇ ਪੈਸਾ ਘੱਟ ਆਉਂਦਾ। ਜੀ, ਜੀ, ਹੈਨਾ। ਉਹ ਇਹ ਕੰਟੀਨਿਊ ਰਹਿਣਾ ਹੀ ਆ। ਇਹ ਤਾਂ ਪ੍ਰੋਡਕਸ਼ਨ ਮਾਡਲਸ ਜਿਹੜੇ ਕਲਾਈਮੇਟ ਦੇ ਹੈਗੇ ਆ, ਗਾਂ ਨੂੰ ਵਰਸ ਹੋਣੇ ਆ। ਬੈਸਟ ਥਿੰਗ ਤੁਸੀਂ ਦੇਖੋ, ਸਾਰੇ ਕਹਿਣਗੇ ਵੀ ਤੁਸੀਂ ਆਹ ਫਰਟੀਲਾਈਜ਼ਰ ਪਾ ਦਿਓ, ਕੰਪੋਸਟ ਪਾ ਦਿਓ, ਫਲਾਨੀ ਚੀਜ਼ ਪਾ ਦਿਓ। ਸਭ ਤੋਂ ਬੈਸਟ ਤਾਂ ਇਹ ਆ ਕਿ ਤੁਸੀਂ ਆਪਦੇ PCAs ਨਾਲ, ਜਿਹੜੇ ਐਗਰੋਨੋਮਿਸਟ ਆ ਕੰਪਨੀਆਂ ਦੇ, ਉਹਨਾਂ ਨਾਲ ਬਹਿ ਕੇ ਆਪਦਾ ਪਲਾਨ ਕਰੋ। ਸਭ ਤੋਂ ਬੈਸਟ ਵੀ ਪਹਿਲੀ ਗੱਲ ਤਾਂ ਟੈਸਟ ਕਰਾਵੋ, ਤੁਹਾਨੂੰ ਚਾਹੀਦਾ ਕੀ ਆ। ਜੀ, ਜੀ, ਹੈਨਾ। ਜੇ ਤੁਸੀਂ ਗੁਆਂਢੀ ਦਾ ਦੇਖ ਕੇ ਪਾਵੋਗੇ, ਉਹ ਤੇ ਸਕਸੈਸਫੁਲ ਨਹੀਂ ਹੋਵੋਗੇ। ਉਹਦੀਆਂ ਲੋੜਾਂ ਕੁਝ ਹੋਰ ਆ, ਉਹਨਾਂ ਦੀਆਂ ਹੋਰ ਆ, ਤੁਹਾਡੀਆਂ ਆਪਦੀਆਂ ਹੋਰ ਹੋਣਗੀਆਂ। ਵੀ ਟੈਸਟ ਕਰਾ ਕੇ ਮੁੜ ਕੇ ਫਿਰ ਸਭ ਤੋਂ ਜਿਹੜੀ ਵੱਡੀ ਮੁਸੀਬਤ ਆ ਰਹੀ, ਉਹ ਹੈਗੀ ਨੂਣ ਦੀ। ਸਾਲਟ ਬਹੁਤ, ਸੋਡੀਅਮ ਬਹੁਤ ਜ਼ਿਆਦਾ ਹੈਗਾ, ਪਾਣੀ ਦੇ ਵਿੱਚ ਆ ਰਿਹਾ, ਦਿਨੋਂ ਦਿਨ ਵੱਧ ਰਿਹਾ।
ਹੂੰ, ਤਿਉਂ-ਤਿਉਂ ਵੀ ਜਿਹੜੀ ਆਪਣੀ ਧਰਤੀ ਆ ਉਹ ਲਾਕ ਹੋ ਰਹੀ ਆ, ਉਹਦੇ ਨਾਲ ਸਿਰਫ ਇਉਂ ਹੀ ਨਹੀਂ ਵੀ ਜਾਣੀ ਉਹਦਾ ਸਾਈਜ਼ ਨਹੀਂ ਬਣਦਾ, ਉਹਦੀ ਕਰਾਪ ਘੱਟ ਆਉਂਦੀ ਆ। ਦੂਸਰਾ ਇਹ ਵੀ ਆ ਵੀ ਤੁਸੀਂ ਪਾਣੀ ਵੀ ਜ਼ਿਆਦਾ ਲਾਉਂਦੇ ਆ, ਜੀ, ਜੀ। ਹੈ ਨਾ? ਜਿਹੜਾ ਸੋਇਲ ਆ ਨਾ ਉਹ ਉਸ ਕੰਡੀਸ਼ਨ 'ਚ ਆ ਜਾਂਦਾ, ਪਾਣੀ ਲਾਈ ਜਾਂਦੇ ਆ ਪਰ ਉਹ ਜੜ ਲੱਗਦਾ ਡਰਾਈ ਆ, ਹੂੰ, ਹੈ ਨਾ? ਤੇ ਕਾਸਟ ਓਵਰਆਲ ਵੱਧਦਾ ਵੀ ਤੁਸੀਂ ਪਾਣੀ ਦੀ ਨੂਣ ਦਾ ਜਾਂਦੀ ਬਹਿ ਕੇ ਆਪਦਾ ਐਡਰੈਸ ਕਰਾਓ, ਹੂੰ, ਹੈ ਹੂੰ, ਨਾ? ਪਾਣੀ ਦੇ ਵਿੱਚ ਹਾਲ ਤਾਈਂ ਕੋਈ ਫਾਰਮਰ ਪਾਣੀ ਨਹੀਂ ਦੇਖ ਰਿਹਾ ਹੈਗਾ, ਹੈ ਨਾ? ਹੂੰ, ਤੁਸੀਂ ਜਾਂਦੀ ਟੈਸਟ ਕਰਾਓ, ਕਰਾ ਕੇ ਬਹਿ ਕੇ ਵੀ ਮੇਰੇ ਪਾਣੀ ਦੇ ਵਿੱਚ ਕਿਹੜੇ-ਕਿਹੜੇ ਇਸ਼ੂ ਆ, ਉਹਦੇ ਕੀ-ਕੀ ਹੱਲ ਕਰ ਸਕਦੇ ਆ। ਹੂੰ, ਕਾਸਟਲੀ ਆ, ਬਹੁਤ ਥੋੜ੍ਹੇ ਆ। ਤੇ ਦੂਸਰੀ ਜਿਹੜੇ ਤੁਹਾਡਾ ਸੋਇਲ ਆ, ਸੋਇਲ ਦੇ ਜੀ, ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਹੈਗੀਆਂ, ਉਹਦਾ ਕੀ ਕਰ ਸਕਦੇ ਆ। ਹੂੰ, ਉਦੋਂ ਔਨ ਟਾਪ ਆਫ ਦੈਟ ਫੇਰ ਤਾਂ ਜਾਂਦੀ ਅਸੀਂ ਕੁਝ ਵੀ ਕਰ ਸਕਦੇ ਹਾਂ। ਫਿਰ ਇਹ ਵੀ ਆ ਵੀ ਅਸੀਂ ਜਿਹੜਾ ਰੈਗੂਲਰ ਜਾਂਦੀ ਤੁਸੀਂ ਰਾਉਂਡ ਅਪ ਕਰਨੀ ਆ, ਤੁਸੀਂ ਆਪਦੀ ਸੈਨੀਟੇਸ਼ਨ ਕਰਨੀਆਂ ਗੀਆਂ ਵੀ ਘਾਹ ਨਾ ਹੋਵੇ ਅਗਲੇ ਸਾਲ ਨੂੰ, ਖੇਤ ਵਧੀਆ ਰਹਿਣ, ਉਹ ਤਾਂ ਕਰਨੇ ਹੀ ਕਰਨੇ ਪੈਣੇ ਆ, ਹੈ ਨਾ? ਸੋ ਜੀ, ਇਸ ਕਰਕੇ ਭਾਵੇਂ ਤੁਸੀਂ ਗਰੇਪਾਂ ਦੀ ਖੇਤੀ ਕਰਦੇ ਆ, ਭਾਵੇਂ ਬਦਾਮਾਂ ਦੀ, ਭਾਵੇਂ ਪਿਸਤੇ ਦੀ ਕਰਦੇ ਆ, ਕੋਈ ਵੀ ਆ ਜਾਂਦੀ ਉਹਦੀ ਸੈਨੀਟੇਸ਼ਨ ਤੇ ਬਹੁਤ ਜ਼ਰੂਰੀ ਆ। ਵੀ ਜੀ, ਤੁਸੀਂ ਹੁਣ ਵਿੰਟਰ 'ਚ ਕਰੋ ਤੇ ਫਿਰ ਐਰਕੀ ਸਾਡੇ ਡਿਜ਼ੀਜ਼ ਪ੍ਰੈਸ਼ਰ ਬਹੁਤ ਘੱਟ ਰਿਹਾ। ਅੱਗੇ ਨੇਵਲ ਔਰੰਜ ਵਰਮ ਨਾ ਬੜਾ ਜਾਂਦੀ ਆਉਂਦਾ ਸੀ, ਇੰਨੇ ਪਰਸੈਂਟ ਡੈਮੇਜ ਹੋ ਰਿਹਾ। ਐਰਕੀ ਗਰਮੀ ਦੇ ਨਾਲ ਉਹ ਬਹੁਤ ਹੀ ਘੱਟ ਹੋਇਆ, ਹੂੰ। ਹੈ ਨਾ? ਜੀ, ਤੇ ਤੁਸੀਂ ਦੇਖ ਲਓ ਵੀ ਕੈਲੀਫੋਰਨੀਆ ਦੀ ਖੇਤੀ ਬਾਰੇ ਜਿਹੜੇ ਇੱਕ ਫੈਕਟ ਰਿਪੋਰਟ ਸੀਗੀ, ਹੈ ਤਾਂ ਵੈਸੇ 2022 ਦੀ, ਪਰ ਉਹਦੇ 'ਚ ਦੇਖੋ ਤੁਸੀਂ ਕੈਲੀਫੋਰਨੀਆ ਦੀ ਜਿਹੜੀ ਯੂਐਸ ਦੀ ਖੇਤੀ ਦੇ ਵਿੱਚ ਕਿੱਡੀ ਵੱਡੀ ਆਪਾਂ ਕਹਿ ਲਈਏ ਕਿ ਸ਼ਮੂਲੀਅਤ ਹੈ ਜਾਂ ਕਿੱਡਾ ਵੱਡੇ ਪੱਧਰ ਤੇ ਉਹ ਕੈਲੀਫੋਰਨੀਆ ਦੀ ਖੇਤੀ ਯੂਐਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਆ। 2020 ਦੇ ਵਿੱਚ ਕਹਿੰਦੇ ਵੀ ਐਗਰੀਕਲਚਰ ਜਿਹੜਾ ਕੈਸ਼ ਰਿਸਿਪਟ ਸੀਗਾ ਉਹ ਟੋਟਲ 55 ਬਿਲੀਅਨ ਦਾ ਸੀਗਾ, 12% ਬਣਦਾ ਇਹ ਟੋਟਲ ਯੂਐਸ ਐਗਰੀਕਲਚਰ ਕੈਸ਼ ਰਿਸਿਪਟ ਦਾ। ਇਸੇ ਤਰ੍ਹਾਂ 2019 ਦੇ ਵਿੱਚ ਕੈਲੀਫੋਰਨੀਆ ਦੀ ਜਿਹੜੀ ਐਗਰੀਕਲਚਰ ਸੀਗੀ, ਉਹਨੇ ਟੋਟਲ ਐਕਸਪੋਰਟ ਜਿੰਨਾ ਕੀਤਾ 22 ਬਿਲੀਅਨ ਦਾ ਐਕਸਪੋਰਟ ਕੀਤਾ। ਦੱਸਿਆ ਜਾਂਦਾ ਕਿ ਜਿਹੜਾ ਓਵਰ 1/3 ਜਿਹੜਾ ਯੂਐਸ ਦੇ ਵਿੱਚ ਵੈਜੀਟੇਬਲ ਜਿਹੜੀਆਂ ਪੈਦਾ ਕੀਤੀਆਂ ਜਾਂਦੀਆਂ, ਇਹ ਕੈਲੀਫੋਰਨੀਆ ਦੇ ਵਿੱਚ ਪੈਦਾ ਕੀਤੀਆਂ ਜਾਂਦੀਆਂ। 2019 ਦੇ ਵਿੱਚ ਕੈਲੀਫੋਰਨੀਆ ਡੇਅਰੀ ਫਾਰਮਰਸ ਜਿਹੜੇ ਨੇ ਉਹਨਾਂ ਨੇ 19% ਜਿਹੜਾ ਨੇਸ਼ਨ ਦਾ ਡੇਅਰੀ ਸਪਲਾਈ ਪ੍ਰੋਡਿਊਸ ਕੀਤੀ ਆ। ਸੋ ਐਡਾ ਵੱਡਾ ਯੋਗਦਾਨ ਪਾਉਣ ਦੇ ਬਾਵਜੂਦ ਵੀ ਅੱਜ ਕੈਲੀਫੋਰਨੀਆ ਦੇ ਕਿਸਾਨ ਸਾਹਮਣੇ ਯੂਐਸ ਦੇ ਬਾਕੀ ਜਿਹੜੇ ਖੇਤਰਾਂ ਦੇ ਕਿਸਾਨ, ਇਲਾਕਿਆਂ ਦੇ ਕਿਸਾਨ ਨੇ, ਉਹਨਾਂ ਨਾਲ ਮੇਰੇ ਖਿਆਲ ਕਿਤੇ ਜ਼ਿਆਦਾ ਦੁਸ਼ਵਾਰ ਹੋ ਰਿਹਾ ਇਹ। ਨਹੀਂ, ਬਹੁਤ ਹੋ ਰਿਹਾ ਹੈਗਾ। ਦੇਖੋ ਜਾਂਦੀ ਸਾਡੀ ਜਿਹੜੀ ਕੈਲੀਫੋਰਨੀਆ ਦੁਨੀਆ ਨੂੰ ਲੀਡ ਕਰਦੀ ਹੈ ਐਗਰੀਕਲਚਰ 'ਚ। ਪ੍ਰੋਡਿਊਸ ਦੇ ਮਾਮਲੇ ਦੇ। ਪ੍ਰੋਡਿਊਸ ਦੇ ਵਿੱਚ ਬਾਕੀ ਹੁਣ ਦੂਸਰੇ ਵੀ ਆ, ਨਟਸ ਹੋ ਗਿਆ, ਹੋਰ ਹੋ ਗਿਆ, ਹਾਂਜੀ, ਹਾਂਜੀ, ਜਾਣੀ ਹਾਂਜੀ। ਦੀ ਯੀਲਡ ਕਾਫੀ ਹਾਈ ਆ। ਹੂੰ, ਹੂੰ, ਹੂੰ। ਦੂਸਰਾ ਇਹਦਾ ਮੇਨ ਕਾਰਨ ਇਹ ਆ ਕਿ ਅੱਗੇ ਸਾਡੀ ਜਿਹੜੀ ਇਨਵੈਸਟਮੈਂਟਸ ਹੋਈਆਂ ਨਾ ਯੂਨੀਵਰਸਿਟੀਜ਼ ਹੋਰ ਦੇ ਵਿੱਚ, ਹੈ ਨਾ, ਹੂੰ, ਹੂੰ, ਉਹ ਕਾਫੀ ਸੀ। ਉਹਨਾਂ ਨੇ ਪਹਿਲੇ ਦੌਰੇ ਦੇ ਵਿੱਚ ਬਹੁਤ ਬੈਨੀਫਿਟ ਦਿੱਤਾ ਫਾਰਮਰਸ ਹੂੰ, ਨੂੰ, ਹੂੰ, ਹੂੰ, ਹੈ ਜੀ, ਜੀ। ਨਾ? ਤੇ ਫਿਰ ਤੁਹਾਨੂੰ ਪਤਾ ਵੀ ਜਾਣਦੀ ਜਦੋਂ ਕੋਈ ਹੁੰਦਾ ਫਿਰ ਉਹ ਜਾਣਦੀ ਆਪਦੇ ਆਪ ਨੂੰ ਇੰਨਾ ਪ੍ਰਾਊਡ ਹੁੰਦੇ ਆ, ਫਿਰ ਉਹ ਕੰਮ ਕਰਨਾ ਛੱਡ ਦਿੰਦੇ ਆ, ਛੱਡ ਦਿੰਦੇ ਬਿਲਕੁਲ। ਹੈ ਨਾ? ਹੂੰ, ਹੁਣ ਜੋ ਹੋਇਆਗਾ ਵੀ ਦੇਖੋ ਸਾਨੂੰ ਸੋਡੀਅਮ ਦੀ ਇਸ਼ੂ ਆ ਰਹੀ ਹੈ, ਬਹੁਤ ਇਸ਼ੂਜ਼ ਆ ਰਹੇ ਜਦੋਂ ਕਲਾਈਮੇਟ ਚੇਂਜ, ਇਸ ਕਲਾਈਮੇਟ ਨੂੰ ਆਲਰੇਡੀ ਅੱਜ ਤੋਂ 10, 15, 20 ਸਾਲ ਪਹਿਲਾਂ ਇਹਨਾਂ ਨੂੰ ਪਤਾ ਸੀ ਵੀ ਆਹ ਕਲਾਈਮੇਟ ਇੱਥੇ ਆਉਣਾ ਗਾ। ਹੂੰ, ਹੂੰ, ਹੂੰ। ਜਿਹੜੀ ਹੁਣ ਸਟੇਟ ਨਾਲ ਗੱਲ ਹੁੰਦੀ ਆ ਨਾ ਸਾਡੀਆਂ ਵੀ ਕਈ ਵਾਰੀ ਵੀ ਤੁਹਾਨੂੰ ਆਲਰੇਡੀ ਪਤਾ ਸੀ ਵੀ ਇਹ ਕਲਾਈਮੇਟ ਇਸ ਟਾਈਮ, ਤੁਹਾਨੂੰ ਇਉਂ ਵੀ ਪਤਾ ਵੀ 2040 ਚ ਕਲਾਈਮੇਟ ਕਿੱਦਾਂ ਦਾ ਹੋਣਾ, ਕਿੱਦਾਂ ਦਾ ਬਿਲਕੁਲ ਹੈ ਸਹੀ, ਨਾ? ਬਿਲਕੁਲ। ਹਾਂ, ਜੀ, ਜੀ। ਤੇ ਪਰ ਉਹਦੇ ਨਾਲ ਵੀ ਜਿਹੜੇ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਆ, UC ਡੇਵਿਸ ਆ, ਫ੍ਰੈਸਨੋ ਸਟੇਟ ਆ, ਹੋਰ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ, ਉਹ ਕਿਹੜੀਆਂ ਚੀਜ਼ਾਂ ਤੇ ਕੰਮ ਕਰਦੀਆਂ ਕਿ 2040 ਚ ਅਸੀਂ ਉਹਨਾਂ ਨੂੰ ਜਾਂਦੀ ਕਾਊਂਟਰ ਕਰ ਸਕੀਏ। ਡੈਫੀਨਿਟਲੀ ਜਦੋਂ ਉਹਨਾਂ ਨੇ 2010 ਦੇ ਵਿੱਚ ਦੇਖਿਆ ਸੀ, ਹੁਣ ਅਸੀਂ 24 ਜਾ ਰਹੇ ਹਾਂ, ਹੂੰ, ਹੂੰ, ਉਹਨਾਂ ਦੇ ਭੋਰਾ ਨਜ਼ਰ ਹੈ ਨਹੀਂ ਸੀ। ਹੁਣ ਸਾਰੇ ਦੇਖਦੇ ਆ ਵੀ ਨੂਣ ਦੇ ਇਸ਼ੂਜ਼ ਆ ਰਹੇ ਆ, ਕੋਈ ਜਾਣੇ ਦੀ ਕੋਈ ਇਫੈਕਟਿਵ ਸੋਲੂਸ਼ਨਸ ਹੈ ਨਹੀਂ ਗੇ, ਜਿਹੜੇ ਕਿ ਯੂਨੀਵਰਸਿਟੀਆਂ ਨੇ ਕੱਢੇ ਆ। ਖੋਜਾਂ ਬਹੁਤ ਕੀਤੀਆਂ, ਕਰੀ ਜਾਈਦੇ ਆ, ਕਰਨੀ ਵੀ ਚਾਹੀਦੀ ਆ, ਹੈ ਨਾ? ਪਰ ਕੋਈ ਜਾਣਦੀ ਜਿਹੜੇ ਫਾਰਮਰਸ ਨੂੰ ਇੰਪੈਕਟ ਕਰਦੇ ਆ ਉਹ ਸੋਲੂਸ਼ਨਸ ਹੈ ਨਹੀਂ ਗੇ, ਉਹ ਸਿਰਫ ਗੱਲਾਂ 'ਚ ਹੀ ਆ, ਹੈ ਜੀ। ਨਾ? ਤੇ ਇੰਪੈਕਟਸ ਹੁਣ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਵਿੱਚੋਂ ਕਈ ਸੋਲੂਸ਼ਨਸ ਆ ਰਹੇ ਆ, ਕਈ ਇਫੈਕਟਿਵ ਆ, ਕਈ ਬਾਹਲੇ ਨਹੀਂ ਗੇ, ਹੈ ਨਾ? ਉਹਦੇ ਨਾਲ ਫਾਰਮਰਸ ਨੂੰ ਹੁੰਦਾ ਕੀ ਆ ਕਿ ਉਹ ਜੋ ਵੀ ਕੋਈ ਆ ਕੇ ਦੱਸਦਾ ਵੀ ਅਸੀਂ ਤੁਹਾਡੇ ਜੀ ਆਹ ਪ੍ਰੋਬਲਮ ਸੋਲਵ ਕਰ ਦਿਆਂਗੇ, ਉਹ ਹੁੰਦੀ ਨਹੀਂ ਛੇਤੀ ਕੀਤੇ।
ਹੂੰ, ਹੈ ਨਾ, ਜਿੰਨਾ ਚਿਰ ਵੈਲਿਊਏਟ ਨਾ ਕੀਤੀ ਜਾਵੇ। ਸੋ ਮੈਸੇਜ ਵੀ ਅਸੀਂ ਪੱਗ ਦੇ ਵੱਲੋਂ ਵੀ ਇਹੀ ਦੇਈਦਾ ਗਾ, ਬਈ ਇਹ 'ਚ ਕੋਈ ਚੀਜ਼ਾਂ ਅਨਨੋਨ ਨੀਗੀਆਂ ਵੀ ਜਿਹੜੇ ਕਲਾਈਮੇਟ ਚੇਂਜਸ ਆ, ਹੈ ਨਾ, ਵੀ ਹੂੰ, ਇੰਨਾ ਡੇਟਾ ਯੂਐਸ ਨੇ, ਸਟੇਟ ਨੇ ਇਕੱਠਾ ਕੀਤਾ ਗਾ, ਪ੍ਰੈਡਿਕਟੇਬਲ ਆ ਇੰਨਾ ਐਗਜ਼ੈਕਟਲੀ, ਬਈ ਉਸ ਡੇਟੇ ਦੇ ਲੈਵਲ ਤੇ ਵੀ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਅਸੀਂ ਫਿਊਚਰ ਲਈ ਕੰਮ ਕਰ ਸਕਦੇ ਹਾਂ, ਹੈ ਨਾ। ਹੁਣ ਜੈਨੇਟਿਕਸ ਆ, ਹੈ ਨਾ, ਹੂੰ, ਜੀਨਸ ਆ, ਹੈ, ਜੀ, ਟਰੀਜ਼ ਦੀਆਂ ਹੋ ਗਈਆਂ, ਰੂਟ ਸਿਸਟਮਸ ਹੈਗੇ ਆ, ਉਹਨਾਂ ਤੇ ਕਿੰਨਾ ਕੰਮ ਹੋ ਰਿਹਾ, ਹੈ। ਹੂੰ, ਵੀ ਅਗਾਂਹ ਨੂੰ ਇਉਂ ਵੀ ਹੋ ਸਕਦਾ ਵੀ ਜੇ ਉਹਨੂੰ ਮਹੀਨਾ ਪਾਣੀ ਨਾ ਲੱਗੇ, ਵੀ ਉਹ ਆਪੇ ਹੀ ਚੱਲਦਾ ਰਹੇ। ਅਸੀਂ ਪਾਣੀ ਦਾ ਸੰਕਟ ਤਾਂ ਹੈਗਾ, ਕਿਉਂ ਫਾਰਮਰ ਕੱਢਦੇ ਆ, ਹੈ ਹੂੰ, ਨਾ। ਹੂੰ, ਗਵਰਨਮੈਂਟ ਤੇ ਇੰਸਟੀਟਿਊਸ਼ਨ ਨੇ ਵੀ ਉਹ ਕਿਹੜੀ ਏਦਾਂ ਦੀ ਮੱਲਾਂ ਮਾਰੀਆਂ ਜਿਹੜੀਆਂ ਕੀਤੀਆਂ ਹੋਣ, ਵੀ ਅਸੀਂ ਇਹਨੂੰ ਕਾਊਂਟਰ ਕੀਤਾ ਗਾ, ਵੀ ਬਦਾਮਾਂ ਨੂੰ 4 ਏਕੜ ਫੁੱਟ ਨਹੀਂ, ਅਸੀਂ 2 ਨਾਲ ਵੀ ਚਲਾ ਸਕਦੇ ਹਾਂ। ਉਹ ਹੈ ਨੀ ਗਾ, ਦਿਸਦਾ ਨਹੀਂ, ਹੂੰ, ਹੈ ਨਾ। ਇਸ ਜੀ, ਕਰਕੇ ਫਾਰਮਰ ਸਫਰ ਕਰਦੇ ਆ, ਹੈ ਨਾ। ਹੂੰ, ਤੇ ਹਾਂ, ਹੁਣ ਜੋ ਉਹ ਸਾਰੀਆਂ ਚੀਜ਼ਾਂ ਨਾ ਕੋਲਾਈਡ ਹੋ ਰਹੀਆਂ, ਕਿਉਂ 2040 ਤਾਂ ਕਾਰਪੋਰੇਟ ਨੂੰ ਬੈਨੀਫਿਟ ਕਰਨਾ, ਜੀ, 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 ਹੈ ਨਾ। ਜਿੱਥੇ ਜਾਣ ਦੀ ਹੁਣ ਅਸੀਂ ਬੈਠੇ ਆ, ਤੇ ਇਸ ਟਾਈਮ ਦੇ ਵਿੱਚ ਸਾਨੂੰ ਜਿੱਥੋਂ ਸੋਲੂਸ਼ਨ ਚਾਹੀਦੇ ਸੀ, ਉਹ ਸੋਲੂਸ਼ਨ ਹੈ ਨਹੀਂ ਗੇ। ਹੂੰ, ਕੁਝ ਆ ਰਹੇ ਆ, ਬਹੁਤ ਸਲੋ ਆ ਰਹੇ ਆ, ਹੂੰ, ਪਰ ਹੂੰ। ਉਹਦੇ ਵਿੱਚੋਂ ਜਾਣ ਦੀ ਉਹਨੂੰ ਟਾਈਮ ਲੱਗਣਾ ਇੰਪਲੀਮੈਂਟ ਕਰਨ ਨੂੰ। ਤੇ ਜਿਹੜਾ ਕਿਸਾਨ ਜਿਹੜਾ ਛੋਟਾ ਮਤਲਬ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹ ਵੀ ਖੇਤੀ ਦੇ ਵਿੱਚੋਂ ਬਾਹਰ ਹੋਣ ਦਾ ਉਹਦਾ ਕਾਰਨ ਹੀ ਇਹ ਹੈ ਵੀ ਇਨਪੁਟ ਕਾਸਟ ਰਿਕਵਰ ਨਾ ਹੋਣਾ ਉਹਦੀ ਜਿੰਨੀ ਵੀ ਫਸਲ ਆ ਉਹਦੇ ਕਰਕੇ ਉਹਨੂੰ ਲੱਗਦਾ ਕਿ ਸ਼ਾਇਦ ਜੇ ਮੈਂ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲੂੰਗਾ ਤਾਂ ਮੇਰੀ ਘੱਟੋ ਘੱਟ ਜਿਹੜੀ ਫਾਈਨੈਂਸ਼ੀਅਲ ਸਿਕਿਉਰਿਟੀ ਹੁੰਦੀ ਹੈ ਇੱਕ ਫਿਊਚਰ ਨੂੰ ਲੈ ਕੇ ਉਹ ਤਾਂ ਘੱਟੋ ਘੱਟ ਬਰਕਰਾਰ ਰਹੂਗੀ ਨਾ। ਪਰ ਇਹਦੇ ਲਈ ਇਹਨਾਂ ਜਿਹੜੀਆਂ ਸਮੱਸਿਆਵਾਂ ਨੇ ਦੁਸ਼ਵਾਰੀਆਂ ਨੇ ਇਹਨਾਂ ਦੇ ਨਾਲ ਸਿੱਝਣ ਦੇ ਲਈ ਕਿਸਾਨੀ ਨੂੰ ਕੀ ਕਰਨਾ ਚਾਹੀਦਾ ਹੈ? ਖਾਸ ਤੌਰ ਤੇ ਜੇ ਆਪਾਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ। ਨਹੀਂ, ਪੰਜਾਬੀ ਭਾਈਚਾਰੇ 'ਚ ਤਾਂ ਦੇਖੋ ਨਾ, ਹੁਣ ਆਪਣੇ ਮਿਸਟੇਕਸ ਕਿੱਥੇ ਹੁੰਦੀਆਂ, ਹਾਂਜੀ। ਹੈ ਨਾ। ਹੂੰ, ਹੂੰ। ਆਪਣੇ ਮੋਸਟਲੀ ਜਾਣੀ ਦੀ ਆਪਣੇ ਵੀ ਦੂਸਰੀ ਵੀ ਕਮਿਊਨਿਟੀਆਂ ਦੇ ਸੇਮ ਹੁੰਦਾ ਗਾ ਕਿ ਅਸੀਂ ਜਿੰਨੀ ਸਾਡੇ ਸਮੱਥਿਆ ਹੁੰਦੀ ਆ, ਹੂੰ, ਹੂੰ, ਹੂੰ। ਉਦੋਂ ਅਸੀਂ ਜ਼ਿਆਦਾ ਕਮਿਟ ਕਰ ਜਾਂਦੇ ਆ। ਜੀ, 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 ਬਿਲਕੁਲ। ਦੇਖੋ ਅੱਗੇ ਇੰਟਰਸਟ ਰੇਟ ਬੜੇ ਘੱਟ ਸੀਗੇ। ਹੂੰ, 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 ਹੂੰ। ਲੋਕਾਂ ਨੇ ਵੇਰੀਏਬਲ ਰੇਟ ਤੇ ਲੈ ਕੇ 30-30 ਹਜ਼ਾਰ ਏਕੜ ਦੀ ਜ਼ਮੀਨ ਲੈ ਲਈ, ਹੂੰ, ਹੂੰ, ਹੂੰ। ਹੈ ਨਾ। ਤੇ ਜੀ। ਹਾਂ, ਹੁਣ ਇੰਟਰਸਟ ਰੇਟ ਜਦੋਂ ਦੇਖ ਲਓ ਜਾਂਦੀ ਉਹ 4-5 ਗੁਣਾ ਵੱਧ ਗਏ ਆ, ਹਾਂਜੀ, ਹਾਂਜੀ। ਉਹ ਵੀ ਇੱਕ ਮੇਨ ਫੈਕਟਰ ਹੁੰਦਾ ਗਾ। ਦੂਸਰਾ ਇਹ ਹੈਗਾ ਗਾ ਕਿ ਜਿਹੜੀ ਗਾਈਡੈਂਸ ਆ, ਗਾਈਡੈਂਸ ਕਿਤੋਂ ਆ ਨਹੀਂ ਸੀ ਰਹੀ। ਹੁਣ ਪੱਗ ਦੇ ਵਿੱਚ ਬਹੁਤ ਲੋਕਾਂ ਦੇ ਫੋਨ ਆਉਂਦੇ ਆ ਵੀ ਅਸੀਂ ਕਰੀਏ ਤਾਂ ਕੀ ਕਰੀਏ, ਹੈ ਨਾ। ਜੀ, ਜੀ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਓਵਰ ਕਮਿਟ ਕਰਦੇ ਆ, ਹੈ ਨਾ। ਚਲੋ ਅੱਗੇ ਹੁਣ ਆਪਣੇ ਹੁਣ ਬਾਹਲੇ ਜਿਹੜੇ ਸਿਚੁਏਸ਼ਨ ਆਈ ਸੀ, ਟਰੱਕਿੰਗ 'ਚ ਆਈ ਸੀ, ਹੈ ਨਾ। ਜੀ, ਜੀ। ਟਰੱਕਿੰਗ ਦੇ ਵਿੱਚ ਕੋਵਿਡ ਵੇਲੇ ਏਦਾਂ ਸੀ, ਜਿਹੜੀਆਂ ਕੰਪਨੀਆਂ ਨਾ, ਜਿੱਦਾਂ ਉਹਨਾਂ ਦੇ ਘਰੇ ਮਸ਼ੀਨਾਂ ਲੱਗੀਆਂ ਹੁੰਦੀਆਂ ਪੈਸੇ ਵਾਲੀਆਂ, ਉਹ ਕਾਫ਼ੀ ਜਾਣੀ ਦੀ ਉਹਨਾਂ ਨੇ ਸੋਹਣੀ ਜਾਣੀ ਦੀ ਸਟੇਟ ਵੱਲੋਂ ਫੰਡਿੰਗ ਆਈ। ਉਹ ਜਦੋਂ ਇਨਵੈਸਟ ਕੀਤੀ ਜਿਹੜੇ ਥਾਂ ਤੇ, ਉਹ ਖੇਤਾਂ 'ਚ ਬਹੁਤ ਲੋਕ ਆਏ ਆ, ਪਰ ਉਹ ਇਸ ਵਕਤ ਉਹਨਾਂ ਕੋਲੇ ਨੌਲੇਜ ਹੈ ਨਹੀਂ ਸੀ, ਤੇ ਉਹ ਉੱਥੇ ਕਮਿਟ ਹੋ ਗਿਆ ਕਿ ਉਹਨਾਂ ਦਾ ਉਹ ਜਾਣੀ ਸਾਰਾ ਇਸ਼ੂਜ਼ ਆ ਰਹੀਆਂ ਹੈਗੀਆਂ। ਜੀ, ਜੀ, ਹਾਂਜੀ, ਜੀ। ਤੇ ਮੇਨ ਇਹ ਹੈਗਾ ਗਾ ਵੀ ਜਿਹੜੀ ਵੀ ਚੀਜ਼ 'ਚ ਪੈਂਦੇ ਆ, ਇਉਂ ਨੀ ਵੀ ਖੇਤੀ ਛੱਡ ਕੇ ਹੋਰ 'ਚ ਪੈ ਜਾਓ, ਉਹ 'ਚ ਤੁਸੀਂ ਸਕਸੈਸ ਹੋਵੋਗੇ। ਹੋਵੋਂਗੇ ਉਹਦੇ ਬਿਲਕੁਲ। ਵਿੱਚ ਵੀ ਉਹੀ ਚੀਜ਼ ਹੋਊਗੀ, ਹੈ ਨਾ। ਹੂੰ। ਤੇ ਹੁਣ ਦੇਖੋ ਆਪਣਾ ਜਿਹੜਾ ਟਰੱਕਿੰਗ ਦਾ ਸ਼ੋਅ ਆ, ਜਿਹੜੇ ਹੁਣ ਆ ਕਨਵੀਨੀਅੰਸ ਸਟੋਰ ਆ, ਹੈ ਨਾ, ਹਾਂਜੀ। ਕੋਈ ਰੈਸਟੋਰੈਂਟਸ ਹੋਰ ਹੈਗੇ ਆ, ਇਹਦਾ ਮਤਲਬ ਇਹ ਨਹੀਂ ਤੁਹਾਡੀ ਇੰਸਟੈਂਟੇਨੀਅਸ ਸਕਸੈਸ ਹੋਊਗੀ ਜੇ ਕੋਈ ਇੱਕ ਬਿਲ ਅੱਧਾ ਸਕਸੈਸ ਹੋਇਆ ਪਿਆ, ਉਹਦੇ ਸਕਸੈਸ ਹੋਣ ਦੇ ਕਾਰਨ ਬਹੁਤ ਡਿਫਰੈਂਟ ਆ, ਹੈ ਹੂੰ। ਨਾ। ਤੇ ਪਰ ਹੁਣ ਇਉਂ ਵੈਸੇ ਹੈਗਾ ਤਾਂ ਗਾ ਵੀ ਹਰੇਕ ਰਿਸਕ ਫੈਕਟਰ ਤਾਂ ਹਰੇਕ ਬਿਜ਼ਨਸ ਦੇ ਵਿੱਚ ਹੀ ਆ, ਹਰੇਕ ਸੈਕਟਰ ਦੇ ਹਾਂਜੀ, ਵਿੱਚ। ਹਾਂਜੀ। ਪਰ ਜਦੋਂ ਅਸੀਂ ਬਲਾਈਂਡਲੀ ਲੈਨੇ ਆ ਨਾ ਵੀ ਕੋਈ ਨਹੀਂ, ਬਈ ਆਪੇ ਠੀਕ ਹੋ ਜਾਊਗਾ, ਹੈ ਨਾ, ਹੂੰ। ਉਹ ਟਾਈਮ ਉਦੋਂ ਫਿਰ ਚਲਾ ਤੰਗ ਗਿਆ ਕਰਦੇ। ਗਾ। ਹੁਣ ਜਾਂਦੀ ਉਹਦੇ ਰਿਕਵਰ ਕਰਨ ਨੂੰ ਬਹੁਤ ਟਾਈਮ ਲੱਗਦਾ ਗਾ, ਤੇ ਬਹੁਤ ਰਿਸੋਰਸਿਸ ਲੱਗਦੇ ਆ। ਇਸ ਹੂੰ। ਕਰਕੇ ਨਾ ਵੀ ਜਾਂਦੀ ਹੁਣ ਜਿਹੜੇ ਆਪਣੇ ਆ ਰਹੇ ਆ ਵੀ ਬੜਾ ਸੋਚ ਸਮਝ ਕੇ ਆਵੋ। ਹੁਣ ਆਪਾਂ ਜਿਨ੍ਹਾਂ ਨੂੰ ਬਹੁਤ ਹੁੰਦਾ, ਲੋਕਾਂ ਦੇ ਜਿਹੜੇ ਮੈਨੂੰ ਵੀ ਪਰਸਨਲ ਫੋਨ ਆਉਂਦੇ ਆ ਵੀ ਹਾਂਜੀ। ਅਸੀਂ ਫਾਰਮ ਲੈ ਰਹੇ ਹਾਂ, ਉਹਦੀ 30,000 ਦੀ ਏਕੜ ਦੀ ਵੈਲਿਊ ਸੀ, ਇਸ ਵਕਤ ਉਹ 12, 13, 14 ਤੇ ਮਿਲਦਾ, ਲੈ ਲਈਏ। ਪਰ ਹੂੰ, ਜਦੋਂ ਉਹਨਾਂ ਦੇ ਰਿਸਕ ਸੁਣਦੇ ਆ, ਫੇਰ ਕਈ ਤਾਂ ਬੈਕ ਆਫ ਹੋ ਜਾਂਦੇ ਆ, ਪਰ ਕਈ ਲੈ ਵੀ ਲੈਂਦੇ ਆ, ਹੈ ਹੂੰ। ਨਾ।
ਤੇ ਉਹਨਾਂ ਦੀ ਉਹ ਰਿਸਕ ਲੈਵਲਸ ਆ, ਹੈਨਾ। ਪਰ ਜੇ ਤੁਸੀਂ ਨੋਇੰਗਲੀ ਰਿਸਕ ਲੈਵਲ ਰਿਹਾ ਵੀ ਜਿਹੜਾ ਤੁਸੀਂ 14-15 ਦਾ ਲਿਆ, ਉਹ ਕੱਲ ਨੂੰ 5, 3, 2000 ਦਾ ਵੀ ਹੋ ਸਕਦਾ, ਹੈਨਾ। ਫੇਰ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਗੀ, ਹੈਨਾ। ਤੇ ਜੀ। ਪਰ ਜੇ ਤੁਸੀਂ ਘਰ ਦੀ ਇਕੁਇਟੀ ਚੱਕ ਕੇ ਜੋ ਜਾਂਦੀ ਟਰੱਕਿੰਗ 'ਚੋਂ ਕੋਵਿਡ ਵੇਲੇ ਦੇ ਪੈਸੇ ਆਏ, ਉਹ ਚੱਕ ਕੇ ਜਾਣਦੀ ਲਾ ਦਿਓ ਵੀ ਅਸੀਂ ਜਾਣਦੀ ਹੁਣ ਅਸੀਂ ਐਡੇ ਵੱਡੇ ਖੇਤ ਲੈ ਲਏ ਆ, ਉਹਦੇ ਵਿੱਚ ਉਹ ਇਸ਼ੂਜ਼ ਆਉਣੇ ਆ। ਜੀ, ਬਿਲਕੁਲ, ਬਿਲਕੁਲ। ਸੋ ਹਾਂਜੀ। ਇਸੇ ਕਰਕੇ ਹਰ ਥਾਂ ਦੇ ਉੱਤੇ ਜਿੱਥੇ ਵੀ ਤੁਸੀਂ ਜਿਹੜੇ ਵੀ ਸੈਕਟਰ ਦੇ ਵਿੱਚ ਉਤਰਨਾ ਚਾਹੁੰਦੇ ਆ, ਪਰ ਪੂਰੀ ਪ੍ਰੋਪਰ ਸਟੱਡੀ ਦੇ ਨਾਲ ਹੀ ਜੇ ਉਤਰਿਆ ਜਾਵੇ ਤਾਂ ਚੰਗਾ। ਹਾਂ, ਹੁਣ ਲੱਕੀ ਇਹ ਆ ਕਿ ਆਪਣੇ ਕਿਉਂ ਮਿਹਨਤ ਕਰਕੇ ਲੋਕਾਂ ਨੇ ਹਰ ਇੱਕ ਏਰੀਏ 'ਚ ਐਕਸੈਲ ਹੋਏ ਆ। ਉਹ ਹੁਣ ਉੱਥੋਂ ਦੀਆਂ ਬਣ ਰਹੀਆਂ ਜਾਂਦੀ ਆਰਗਨਾਈਜੇਸ਼ਨਾਂ ਜਿਹੜੀਆਂ ਹੈਲਪ ਕਰ ਸਕਦੀਆਂ, ਹਨਾ। ਪਰ ਜੇ ਤੁਸੀਂ ਫਾਰਮਰਸ ਨੂੰ ਪੁੱਛੋ ਬਹੁਤ ਘੱਟ ਕਰਨਗੇ। ਜੀ, ਜੇ ਜੀ। ਟਰੱਕਾਂ ਵਾਲਿਆਂ ਨੂੰ ਪੁੱਛੋ ਉਹ ਬਹੁਤ ਘੱਟ ਹੈਲਪ ਕਰੂਗਾ। ਉਹ ਹਾਂਜੀ। ਤੁਹਾਨੂੰ ਇੱਥੇ ਆਪਣੇ ਵੀ ਹੈਗੇ ਆ, ਇੱਥੇ ਬਹੁਤ ਲੋਕ ਆ ਜਿਹੜੇ ਕਿ ਮਿਸਗਾਈਡ ਕਰਦੇ ਆ ਵੀ ਨਹੀਂ ਕੋਈ ਗੱਲ ਨਹੀਂ ਜੀ, ਇਹ ਤਾਂ ਏਦਾਂ ਹੀ ਚੱਲਦਾ ਆਇਆ, ਚੱਲਦਾ ਰਹਿਣਾ ਗਾ, ਹੈਨਾ। ਪਰ ਹੁਣ ਜਿਹੜੇ ਹਿਸਾਬ ਨਾਲ ਹੁਣ ਆਹ ਦੇਖੋ ਟੋਲੀ ਸਾਹਿਬ ਬੇਸਨ ਵਾਲੇ ਆ, ਹਨਾ, ਹਾਂਜੀ। ਉਹਨਾਂ ਦਾ ਮੈਂ ਥੋੜ੍ਹਾ ਜਿਹਾ ਸੁਣ ਰਿਹਾ ਸੀ। ਹੂੰ, ਹੂੰ, ਉਹ ਕਹਿ ਰਹੇ ਸੀ ਵੀ ਪਾਣੀ ਦੀ ਪ੍ਰੋਬਲਮ ਨਹੀਂ ਸੀ ਉੱਥੇ। ਹੂੰ। ਪਾਣੀ ਜਦੋਂ 1900 ਦੇ ਵਿੱਚ ਉੱਥੇ ਆਲਰੇਡੀ ਡਿਫਾਈਨ ਕੀਤਾ ਸੀ ਕਿੰਨਾ ਪਾਣੀ ਆ, ਕਿਹੜਾ ਕਰਾਪ ਲਾਉਣਾ, ਉਹਦੇ ਲਈ ਬਹੁਤ ਸੀ। ਵੀ ਜਦੋਂ ਤੁਸੀਂ ਕਰਾਪ ਦੇ ਪੈਟਰਨ ਚੇਂਜ ਕਰ ਦਿੱਤੇ ਆ, ਹੈਨਾ, ਜਿਹੜੇ ਜ਼ਿਆਦਾ ਲੈਂਦੇ ਆ, ਫਿਰ ਉਹਦੇ ਲਈ ਹੈ ਨੀ ਗਾ। ਹੁਣ ਵੀ ਉਹ ਕਰਾਪ ਕੱਢ ਦਿਓ ਤੁਸੀਂ ਨੋਰਮਲ ਵਾਪਸ ਉੱਥੇ ਜਾ ਵੜੋਗੇ। ਹਾਂਜੀ, ਇੱਕ ਲਿਮਿਟਡ ਹੀ ਹਰੇਕ ਚੀਜ਼ ਦੀ ਲਿਮਿਟ ਆ ਨਾ ਕਿਸੇ ਵੀ ਮਾਮਲੇ ਹਰ ਦੇ ਇੱਕ ਚੀਜ਼ ਦੀ ਲਿਮਿਟ ਆ ਨਾ, ਉਹਦੇ ਵਿੱਚ ਵੀ ਜਾਣਦੀ ਅਸੀਂ ਹਾਂ, ਉਹਦੇ ਵਿੱਚ ਰਾਈਟ ਰੋਂਗ ਕੀ ਆ ਕਿ ਹੂੰ, ਲੋਕਾਂ ਨੇ ਇਨਵੈਸਟ ਕੀਤੇ, ਇਹ ਰੋਂਗ ਆ ਕਿ ਸਟੇਟ ਨੇ ਨਹੀਂ ਦੱਸਿਆ ਕ ਕ ਕਿ ਸਟੇਟ ਦੀ ਜ਼ਿੰਮੇਵਾਰੀ ਬਣਦੀ ਆ ਕਿ ਤੁਹਾਨੂੰ ਜਾਣਦੀ ਹੱਥ ਫੜ ਕੇ ਚਲਾਉਣ, ਹੈਨਾ। ਉਹ ਜਿਹੜੇ ਰਿਸਕ ਲੈਵਲ ਲਏ ਸੀ ਨਾ, ਉਹ ਰਿਸਕ ਲੈਵਲ ਹੁਣ ਟੋਟਲੀ ਮੂਹਰੇ ਆ ਰਹੇ ਆ। ਜੀ, ਬਿਲਕੁਲ, ਬਿਲਕੁਲ। ਸੋ ਆਪਣਾ ਜਿਹੜਾ ਸਿੱਧੂ ਸਾਹਿਬ ਸਮਾਂ ਹੈ ਜੀ ਪ੍ਰੋਗਰਾਮ ਦਾ, ਉਹ ਸਮਾਪਤੀ ਵਾਲੀ ਹੈ ਜੀ। ਇਹਨਾਂ ਸਾਰੀਆਂ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਤਿ ਤੁਹਾਡਾ। ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਆਪਾਂ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਸਾਂ, ਸ਼ੁਰੂਆਤ ਦੇ ਵਿੱਚ ਆਪਾਂ ਕੈਲੀਫੋਰਨੀਆ ਦੇ ਜਿਹੜੇ ਇਸ ਟਾਈਮ ਖੇਤੀ ਦੇ ਜਿਹੜੇ ਮਸਲੇ ਨੇ, ਕੀ-ਕੀ ਮਾਮਲੇ ਨੇ, ਕੀ-ਕੀ ਇਸ਼ੂਜ਼ ਨੇ, ਉਹਨਾਂ ਦੇ ਉੱਤੇ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਉਂਦੇ ਜਦੋਂ ਆਪਾਂ ਰੁਝੇਵਿਆਂ ਦੇ ਬਾਰੇ ਗੱਲਬਾਤ ਕਰ ਰਹੇ ਸੀਗੇ ਕਿ ਕਿਹੜੇ-ਕਿਹੜੇ ਰੁਝੇਵੇਂ ਨੇ ਤੇ ਕਿਹੜੀਆਂ ਕ੍ਰੌਪਸ ਦੀ ਹਾਰਵੈਸਟ ਜਿਹੜੀ ਖਤਮ ਹੋ ਰਹੀ ਆ। ਉਸ ਦੇ ਵਿੱਚੋਂ ਫਿਰ ਆਪਾਂ ਅਖੀਰ ਦੇ ਉੱਤੇ ਇਹ ਵੀ ਚਰਚਾ ਕੀਤੀ ਕਿ ਕਿਵੇਂ ਕਿਹੜੇ ਕਾਰਨ ਨੇ, ਕਿਹੜੇ ਕਾਰਕ ਨੇ ਜਿਨ੍ਹਾਂ ਦੇ ਆਧਾਰ ਤੇ ਹੁਣ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਕਿਹਾ ਜਾ ਰਿਹਾ ਤੇ ਕਿਹੜੀਆਂ ਉਹ ਚੀਜ਼ਾਂ ਨੇ ਜੇਕਰ ਆਪਾਂ ਖੇਤੀਬਾੜੀ ਦੇ ਵਿੱਚ ਉਤਰ ਵੀ ਰਹੇ ਹਾਂ, ਆਪਾਂ ਕਿਸੇ ਨੂੰ ਡਿਮੋਰਲਾਈਜ਼ ਨਹੀਂ ਕਰਨਾ ਚਾਹੁੰਦੇ ਕਿ ਉਹ ਕਿਸੇ ਦਾ ਇਰਾਦਾ ਹੈ ਖੇਤੀਬਾੜੀ ਕਰਨ ਦਾ, ਕੈਲੀਫੋਰਨੀਆ ਦੇ ਵਿੱਚ ਐਗਰੀਕਲਚਰ ਕਰਨ ਦਾ ਜਾਂ ਯੂਐਸ ਦੇ ਹੋਰ ਖਿੱਤਿਆਂ ਦੇ ਵਿੱਚ, ਤਾਂ ਉਹ ਉਹਨਾਂ ਨੂੰ ਪੂਰੀ ਜਿਹੜੀ ਗਰਾਊਂਡ ਰਿਪੋਰਟ ਆ, ਕਿਉਂਕਿ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਇਸ਼ੂਜ਼ ਨੇ, ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਹੋਰ ਪਰੇਸ਼ਾਨੀਆਂ ਨੇ, ਜਿਵੇਂ ਪਾਣੀ ਦੇ ਮਸਲੇ ਨੇ ਜਾਂ ਹੋਰ ਪਾਲਿਸੀਜ਼ ਨੂੰ ਲੈ ਕੇ ਵੀ ਕਈ ਥਾਂ ਟਕਰਾਅ ਆਪਾਂ ਨੂੰ ਨਜ਼ਰ ਆਉਂਦਾ। ਤਾਂ ਉਹਨਾਂ ਦੀ ਡਿਟੇਲ ਦੇ ਵਿੱਚ ਇੱਕ ਸਟੱਡੀ ਕਰਕੇ ਇਸ ਖਿੱਤੇ ਦੇ ਵਿੱਚ ਆਇਆ ਜਾਵੇ। ਹਾਂ, ਪਰੇਸ਼ਾਨੀਆਂ ਫਾਰਮਿੰਗ ਦੀਆਂ ਨਾ ਮੁੱਕੀਆਂ ਨਾ ਮੁੱਕਣੀਆਂ। ਦੁਨੀਆ ਭਰ ਦੇ ਵਿੱਚ ਇਸ ਟਾਈਮ ਹੋਰ ਪਰੇਸ਼ਾਨੀਆਂ ਦੇ ਨਾਲ-ਨਾਲ ਜਿਹੜੀ ਇੱਕ ਤਾਂ ਲਾਹਾ ਘੱਟ ਰਹਿ ਗਿਆ, ਮੁਨਾਫ਼ਾ ਘੱਟ, ਦੂਜੇ ਪਾਸੇ ਜਿਹੜੀ ਗਲੋਬਲ ਵਾਰਮਿੰਗ ਆ, ਉਹ ਵੀ ਕਿਸਾਨੀ ਦੇ ਲਈ ਇੱਕ ਵੱਡਾ ਮਸਲਾ ਤੇ ਵੱਡੀ ਸਮੱਸਿਆ ਬਣ ਕੇ ਸਾਹਮਣੇ ਪੇਸ਼ ਹੋ ਰਹੀ ਆ। ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।